ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ। ਮੈਂ ਹਾਂ ਤੁਹਾਡੀ ਹੋਸਟ ਅੰਗਲਿਨ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 20 अगस्त 2019 5 भादो नानकशाही संमत 551 का दिन है। तो डॉक्टर साहब प्रोग्राम शुरू करने तो पहला असीं हमेशा तरह अपने दर्शकों ते सरੋਤਿਆਂ ਨੂੰ ਦੱਸ ਦਈਏ व्यूअर्स, जे तुसीं हक सच इंसाफ ते पैरा दिंदा ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਅੱਜ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਡਾਕਟਰ ਸਾਹਿਬ ਮੇਰੇ ਨਾਲ ਹਾਜ਼ਰ ਨੇ। ਅਸੀਂ ਚਾਹਾਂਗੇ ਕਿ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ, ਇਸ਼ੂ ਤਾਂ ਅੱਜ ਵੀ ਕਸ਼ਮੀਰ ਜੀ ਇਕੱਲੇ ਸਾਊਥ ਏਸ਼ੀਆ 'ਚ ਨਹੀਂ, ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ 5 ਅਗਸਤ ਤੋਂ ਬਾਅਦ ਕਰ ਰਹੇ ਹਾਂ ਕਿ ਜੇ ਇੰਟਰਨੈਸ਼ਨਲ ਕਮਿਊਨਿਟੀ ਨੇ, ਖਾਸ ਤੌਰ 'ਤੇ ਅਮਰੀਕਾ ਨੇ ਆਪਣਾ ਰੋਲ ਅਦਾ ਨਾ ਕੀਤਾ ਤੇ ਫਿਰ ਜਿਹੜਾ ਸਾਰਾ ਹੀ ਉੱਥੋਂ ਦਾ ਜੋ ਚੱਲ ਰਿਹਾ ਹੈ ਸਿਲਸਿਲਾ, ਉਹ ਦੋਨਾਂ ਹੀ ਮੁਲਕਾਂ 'ਚ, ਭਾਰਤ ਔਰ ਪਾਕਿਸਤਾਨ 'ਚ ਜੰਗ ਦੇ ਵਿੱਚ ਐਂਡ ਹੋਏਗਾ। ਬਿਲਕੁਲ। ਔਰ ਉਹ ਜੰਗ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਏਗੀ, ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਹੋਏਗੀ। ਉਹ ਇੱਕ ਪੂਰਾ ਨਿਊਕਲੀਅਰ ਕਿਆਮਤ ਬਣ ਕੇ ਉਹ ਸਾਰੇ ਸਾਊਥ ਏਸ਼ੀਆ ਦੇ ਵਿੱਚ ਜਿੱਥੇ 2 ਬਿਲੀਅਨ ਦੇ ਲਗਭਗ ਲੋਕ ਰਹਿੰਦੇ ਨੇ ਉਹਨਾਂ ਦੀ ਤਬਾਹੀ ਦਾ ਮੰਜ਼ਰ ਤਾਂ ਹੋਏਗਾ ਹੀ ਹੋਏਗਾ। ਪਰ ਉਸ ਨਿਊਕਲੀਅਰ ਦੀਆਂ ਰੇਡੀਏਸ਼ਨਸ ਜਿਹੜੀਆਂ ਖਾਸ ਤੌਰ ਤੇ ਬੱਦਲਾਂ ਤੋਂ ਵੀ ਉੱਪਰ ਪਹੁੰਚ ਜਾਂਦੀਆਂ ਨੇ, ਜਿਉਂ-ਜਿਉਂ ਤੁਸੀਂ ਇਹ ਸਾਰੇ ਨੂੰ ਦੇਖਦੇ ਹੋ। ਔਰ ਅੱਡ ਸਾਇੰਟਿਸਟ ਨੇ ਇਸ ਦੇ ਉੱਤੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਨੋਬਲ ਇਨਾਮ ਜਿੱਤਣ ਵਾਲੇ ਜਿਹੜੇ ਫਿਜ਼ਿਸਟ ਨੇ ਉਹਨਾਂ ਨੇ ਇਸ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਹੈ ਜਿਹੜੀ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਸੋ ਜ਼ਾਹਰ ਹੈ ਕਿ ਇਹ ਜਿਹੜੀ ਤਬਾਹੀ ਹੈ ਕਿ ਇਹ ਉੱਥੋਂ ਤੱਕ ਨਹੀਂ, ਫਿਰ ਉਹ ਅਮਰੀਕਾ ਹੋਏ, ਯੂਰਪ ਹੋਏ, ਸਾਰੇ ਐਨਵਾਇਰਨਮੈਂਟ 'ਚ। ਔਰ ਆਲਰੇਡੀ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਾਡੀ ਇਨਸਾਨਾਂ ਦੀ ਬੇਪਰਵਾਹੀ ਨੇ ਸਾਰੇ ਐਨਵਾਇਰਨਮੈਂਟ ਨੂੰ, ਓਜ਼ੋਨ ਲੇਅਰ ਨੂੰ, ਮਾਹੌਲ ਬਦਲ ਕੇ ਸਾਰਾ ਕੁਦਰਤ ਦਾ ਵੀ ਰੱਖ ਦਿੱਤਾ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਜ਼ਬਰਦਸਤ ਫਲੱਡ ਆਏ ਹੋਏ ਨੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ, ਔਰ ਅੱਜ ਉਹਨਾਂ ਨੇ ਬਹੁਤ ਜ਼ਿਆਦਾ ਪਾਣੀ ਭਾਖੜੇ 'ਚੋਂ, ਸਤਲੁਜ ਦੇ ਵਿੱਚ ਵੀ, ਦੂਸਰੇ 'ਚ ਵੀ ਛੱਡਿਆ। ਔਰ ਪਾਕਿਸਤਾਨ ਦੇ ਵਿੱਚ ਵੀ ਇਸ ਦੀ ਤਬਾਹੀ ਜਿਹੜੀ ਹੈ, ਉਹ ਪਾਣੀ ਜਿਹੜੀ ਹੈ ਉਹ ਲੈ ਕੇ ਆ ਸਕਦਾ। ਔਰ ਪੰਜਾਬ ਦੇ ਵਿੱਚ ਤਾਂ ਦੁਆਬਾ ਰੀਜਨ ਵੀ ਔਰ ਰੋਪੜ ਵੀ ਬਹੁਤ ਇਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਕਿ ਲੋਕ ਜਿਹੜੇ ਨੇ ਉਹ ਘਰਾਂ 'ਚ ਤਾਂ ਦੂਰ ਦੀ ਗੱਲ, ਔਰ ਕਿੰਨੇ ਹੀ ਡੰਗਰ ਮਰ ਗਏ ਨੇ ਔਰ ਘਰ ਵੀ ਚਲੇ ਗਏ ਨੇ ਔਰ ਕੋਈ ਸੁਚੱਜੇ ਪ੍ਰਬੰਧ ਨਹੀਂ ਨੇ। ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ, ਜਿਹੜੀ ਮਦਦ ਦੀ ਸਪਿਰਿਟ ਪੰਜਾਬ ਦੇ ਲੋਕਾਂ ਦੇ ਵਿੱਚ ਔਰ ਸਾਡੀ ਕੌਮ ਦੀ ਬਦੌਲਤ ਜਿਹੜੀ ਹੈ ਸਿੱਖੀ ਦੀ ਸੇਵਾ ਦੇ ਕਨਸੈਪਟ ਦੇ ਥੱਲੇ ਇੱਕ ਦੂਜੇ ਦੇ ਕੰਮ ਆਉਣ ਦੀ ਹੈ। ਪਰ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ, ਔਰ ਇਹਦਾ ਵੀ ਗੱਲ ਮੌਨਸੂਨ ਕੋ ਪਹਿਲੀ ਵਾਰ ਨਹੀਂ ਆਈ, ਉਹ ਕਦੋਂ ਤੋਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਆ ਰਹੀ ਹੈ। ਲੇਕਿਨ ਜਿਹੜੀ ਇਨਸਾਨਾਂ ਨੇ ਜਿਸ ਕਿਸਮ ਦਾ ਨੇਚਰ ਦੇ ਨਾਲ ਖਿਲਵਾੜ ਕੀਤਾ ਹੈ, ਡੀਫੋਰੈਸਟੇਸ਼ਨ ਕੀਤੀ ਹੈ, ਦਰਖਤ ਸਾਰੇ ਮੁਕਾ ਦਿੱਤੇ ਨੇ, ਜਿਸ ਕਿਸਮ ਦਾ ਇਸਤੇਮਾਲ ਔਰ ਐਨਵਾਇਰਨਮੈਂਟ ਸਾਡੀਆਂ ਗੱਡੀਆਂ ਤੋਂ ਲੈ ਕੇ ਸਾਰਾ ਹੀ ਫਿਊਲ ਜਿਹੜਾ ਇਸਤੇਮਾਲ ਹੁੰਦਾ ਹੈ, ਉਹਦੇ ਨਾਲ ਜਿਹੜੇ ਵੱਡੇ ਗਲੇਸ਼ੀਅਰ ਨੇ ਜਿਨ੍ਹਾਂ ਨੂੰ ਅਸੀਂ ਬਰਫ਼ ਦੇ ਤੋਦੇ ਕਹਿੰਦੇ ਆ, ਉਹ ਪਿਘਲ ਰਹੇ ਨੇ। ਔਰ ਜਦੋਂ ਸਮਰ ਹੁੰਦੀ ਹੈ, ਜਦੋਂ ਤੱਕ ਤਾਂ ਬਰਸਾਤ ਨੇ ਆਉਣਾ ਹੈ, ਉਸ ਤੋਂ ਪਹਿਲਾਂ ਹੀ, ਕਿਉਂਕਿ ਜਿਹੜਾ ਪੰਜਾਬ ਦੇ ਦਰਿਆਵਾਂ 'ਚ ਵੀ ਔਰ ਪਾਣੀ ਜਿਹੜਾ ਹੈ ਉਹ ਆਲਰੇਡੀ ਸਾਵਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਰਿਹਾ ਸੀ। ਸੋ ਜ਼ਾਹਰ ਹੈ ਕਿ ਗਰਮੀ ਵੀ ਜ਼ਿਆਦਾ ਸੀ ਔਰ ਗਰਮੀ ਦੇ ਨਾਲ ਔਰ ਇਹ ਐਨਵਾਇਰਨਮੈਂਟ ਦੀ ਗੜਬੜ ਦੇ ਨਾਲ ਉਹ ਗਲੇਸ਼ੀਅਰ ਪਿਘਲ ਰਹੇ ਨੇ। ਸੋ ਇੱਕ ਪਾਸੇ ਤਾਂ ਉਹ ਬਰਬਾਦੀ ਦਾ ਆਲਮ ਹੈ ਔਰ ਜਿਸ ਡਾਇਰੈਕਸ਼ਨ ਵੱਲ ਇਹ ਸਾਰਾ ਖਿਚਾਅ ਟਕਰਾ ਜਾ ਰਿਹਾ ਹੈ ਭਾਰਤ ਪਾਕਿਸਤਾਨ ਦਾ,
ਇਹ ਵੀ ਨਜ਼ਰ ਆਣਾ ਸ਼ੁਰੂ ਹੋ ਰਿਹਾ ਹੈ ਕਿ ਇਹ ਗੱਲ ਜਿਹੜੀ ਹੈ ਉਹ ਤਬਾਹੀ ਦੇ ਵੱਲ ਜਾ ਰਹੀ ਹੈ। ਔਰ ਇਹਦੇ ਵਿੱਚ ਜਿਹੜਾ ਕੱਲਾ ਸਾਊਥ ਏਸ਼ੀਆ ਨਹੀਂ, ਫਿਰ ਸਾਰੀ ਦੁਨੀਆ ਇਸ ਦੇ ਪ੍ਰਭਾਵ ਨੂੰ ਜਿਹੜੀ ਹੈ ਇਸ ਦੀ ਜ਼ਦ ਦੇ ਵਿੱਚ ਆਏਗੀ। ਸੋ ਅਸੀਂ ਬੇਸ਼ੱਕ ਕੱਲ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜੀ ਮੋਦੀ ਨੇ ਕਿਹਾ, ਮੈਂ ਗੱਲ ਕੀਤੀ ਔਰ ਅੱਧਾ ਘੰਟਾ ਗੱਲ ਹੋਈ, ਅਸੀਂ ਸ਼ਿਕਾਇਤ ਕੀਤੀ ਹੈ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸਾਨੂੰ ਨਾਜ਼ੀ ਕਹਿ ਰਹੇ, ਤਾਂ ਉਹਨਾਂ ਨੇ ਨਹੀਂ ਕਿਹਾ ਪਰ ਕਹਿ ਰਿਹਾ। ਉਥੋਂ ਹੁਣ ਇਮਰਾਨ ਖਾਨ ਨੇ ਵੀ ਦੇਖ ਲਿਆ ਕਿ ਵੀ ਇਹ ਕੀ ਕਰਤੂਤ ਦੇ ਮਾਲਕ ਨੇ, ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਨਾਜ਼ੀਆਂ ਵਾਲੀ 1930s ਦਾ ਸਾਰਾ ਹਾਲ ਹੈ। ਸੋ ਉਦੋਂ ਤਾਂ ਇਹੀ ਡਿਬੇਟ ਚੱਲ ਰਹੀ ਸੀ ਕਿ ਜੀ ਮੋਦੀ ਨੇ ਫੋਨ ਕੀਤਾ ਕਿ ਟਰੰਪ ਨੇ ਕੀਤਾ, ਉਹਨੇ ਕੀ ਕਿਹਾ, ਇਹਨੇ ਕੀ ਸੁਣਿਆ। ਅੱਗੇ ਹੀ ਜਿਹੜਾ ਇਹਦੇ ਸੁਣਨ ਦਾ ਜਿਸ ਕਿਸਮ ਦੀ ਇਹਦਾ ਹਾਲ ਹੈ, ਮੈਂ ਦੇਖ ਰਿਹਾ ਸੀ, ਭੂਟਾਨ ਗਿਆ ਹੋਇਆ ਸੀ 2-3 ਦਿਨ ਪਹਿਲਾਂ, ਉੱਥੇ ਅੰਗਰੇਜ਼ੀ ਦੀਆਂ ਉਹ ਲੱਤਾਂ ਤੋੜ ਰਿਹਾ ਹੈ। ਉਹ ਦੋ ਫਿਕਰਿਆਂ ਚੀਜ਼ ਨੂੰ ਇੱਜ ਕਹਿ ਰਿਹਾ, ਕੋਈ ਹੋਰ ਕਰ ਰਿਹਾ, ਇਦਾਂ ਦੀ ਅੰਗਰੇਜ਼ੀ ਇਹਦੇ ਨਾਲ ਬੋਲੀ ਹੋਣੀ ਹੈ ਟਰੰਪ ਦੇ ਨਾਲ, ਜਦੋਂ ਟਰੰਪ ਨੇ ਕਿਹਾ ਵੀ ਮੈਨੂੰ ਉਹਨੇ ਕਿਹਾ ਕਿ ਵੀ ਮੀਡੀਏਟ ਕਰੋ ਕਸ਼ਮੀਰ ਦੇ ਉੱਤੇ। ਸੋ ਹੁਣ ਇਹ ਗੱਲ ਜ਼ਾਹਰ ਹੈ ਕਿ ਅਮਰੀਕਾ ਜਿਹੜਾ ਬੇਸ਼ੱਕ UN ਸਿਕਿਉਰਿਟੀ ਕਾਉਂਸਲ ਮੀਟਿੰਗ ਅੰਦਰ ਕੀ ਹੋਇਆ, ਕਿਸ ਦੇਸ਼ ਨੇ ਕੀ ਕਿਹਾ, ਇਹ ਵੀ ਹੁਣ ਬਹੁਤ ਸਾਰਾ ਬਾਹਰ ਆ ਰਿਹਾ ਕਿ ਭਾਰਤ ਜਿਹੜਾ ਹੈ ਉਹ ਆਈਸੋਲੇਟ ਹੋਇਆ ਇਸ ਸਾਰੇ ਮੁੱਦੇ ਦੇ ਉੱਤੇ। ਔਰ ਇਸ ਵੇਲੇ ਲੈ ਦੇ ਕੇ ਜਿਹੜਾ ਉਹਨਾਂ 'ਚ ਵੀ ਖਲਬਲੀ ਮਚੀ ਹੋਈ ਹੈ। ਜੇ ਹੁਣ ਮੋਦੀ ਜਿਹੜਾ ਹੈ ਉਹ ਇੱਧਰ ਉੱਧਰ ਦੌੜ ਭੱਜ ਕਰ ਰਿਹਾ, ਅੱਜ ਹੀ ਰਾਜਨਾਥ ਸਿੰਘ ਨੇ ਜਿਹੜੀ ਹੈ ਆਪਣੇ ਕਾਊਂਟਰ ਪਾਰਟ ਜਿਹੜਾ ਸੈਕਟਰੀ ਆਫ ਡਿਫੈਂਸ ਹੈ ਅਮਰੀਕਾ ਦਾ, ਉਹਦੇ ਨਾਲ ਗੱਲਬਾਤ ਕੀਤੀ ਹੈ। ਮੋਦੀ ਨੇ ਅੱਜ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਗੱਲ ਕੀਤੀ ਹੈ। ਜੀ ਅਸੀਂ ਸ਼ਿਕਾਇਤ ਕੀਤੀ ਹੈ ਕਿ ਲੰਡਨ ਹਾਈ ਕਮਿਸ਼ਨ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਚ ਭਾਰਤੀਆਂ ਨੂੰ ਕੁੱਟਿਆ ਕਸ਼ਮੀਰੀਆਂ ਨੇ ਔਰ ਸਿੱਖਾਂ ਨੇ ਫੜ ਕੇ, ਉਹਦੀ ਅਸੀਂ ਕੀਤੀ ਹੈ ਕਿ ਇਹ ਵਾਇਲੈਂਸ, ਮਾਸ ਵਾਇਲੈਂਸ ਔਰ ਮੌਬ ਵਾਇਲੈਂਸ, ਤੁਹਾਡੇ ਤੋਂ ਵੱਡੇ ਕੌਣ ਲਿੰਚਰ ਔਰ ਵਾਇਲੈਂਸ ਔਰ ਦੂਜੇ ਦੇ ਤੁਸੀਂ ਪਿਓ, ਤੁਸੀਂ ਕਿਹੜੀ ਸ਼ਿਕਾਇਤ ਕਰਦੇ ਹੋ। ਹੁਣ ਜੇ ਆ ਕੇ ਤੁਸੀਂ ਕਿਤੇ ਪੰਗੇ ਲਓਗੇ ਜਿੱਥੇ ਲੋਕ ਇਕੱਠੇ ਨੇ, ਇੱਥੇ ਨਿਕਲੇ ਹੀ ਨਹੀਂ ਬਾਹਰ ਇੰਡੀਅਨ ਮਿਸ਼ਨ ਦੇ, ਇਸ ਤੇ ਡਿੱਗਦੇ ਸੀ ਕਿ ਆ ਜਾਓ ਭਾਈ। ਸੋ ਜ਼ਾਹਿਰ ਹੈ ਕਿ ਇਹ ਜਿਹੜੀ ਉਹਨਾਂ ਦਾ ਪੈਨਿਕ ਬਟਨ ਹੁਣ ਦੱਬਿਆ ਹੋਇਆ ਹੈ, ਤੇ ਦੂਜੇ ਪਾਸੇ ਉਹਨਾਂ ਦਾ ਜਿਹੜਾ ਗੋਦੀ ਮੀਡੀਆ ਹੈ ਤੇ ਸੋਸ਼ਲ ਮੀਡੀਆ ਤੇ ਬਿਠਾਏ ਨੇ, ਉਹ ਬਿਲਕੁਲ ਆਪੋਜ਼ਿਟ ਪ੍ਰਚਾਰ ਕਰ ਰਹੇ ਨੇ ਕਿ ਜੀ ਜਿੱਤ ਗਏ, ਅਸੀਂ ਪਾਕਿਸਤਾਨ ਨੂੰ ਆਈਸੋਲੇਟ ਕਰਤਾ। ਹਾਲਾਤ ਇਹ ਹੈ ਕਿ ਵੀ ਇਹਨਾਂ ਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਧੋਤੀ ਨੂੰ ਅੱਗ ਕਿਹੜੇ ਪਾਸਿਓਂ ਲੱਗ ਗਈ। ਵੀ ਅਸੀਂ ਤਾਂ ਉਹ ਚਵਾਤੀ ਲੈ ਕੇ ਕਿਸੇ ਹੋਰ ਦੇ ਘਰ ਅੱਗ ਲਾਉਣ ਗਏ ਸੀ, ਤੇ ਮੁੜਦੇ ਜਿਹੜੀ ਅੱਗ ਹੈ ਉਹ ਆਪਣੀ ਧੋਤੀ ਨੂੰ ਲੱਗੀ ਹੋਈ ਹੈ। ਔਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਧੋਤੀ ਪਾੜ ਕੇ ਹੁਣ ਸੁੱਟਣੀ ਪੈਣੀ ਹੈ, ਔਰ ਇਸ ਤੋਂ ਬਿਨਾਂ ਇਹ ਧੋਤੀ ਨੇ ਇਹਨਾਂ ਨੂੰ ਸਾੜ ਦੇਣਾ। ਔਰ ਇਹ ਹੁਣ ਸ਼ੁਰੂ ਹੋ ਗਈ ਗੱਲ ਕਿ ਜੀ ਇਹ ਆਪਣੇ ਪੈਰ ਤੇ, ਅਸੀਂ ਕੱਲ ਕਿਹਾ ਸੀ ਕਿ ਵੀ ਉਹਨੇ ਆਪਣੇ ਪੈਰਾਂ ਤੇ ਹੀ ਕੁਹਾੜੀ ਮਾਰੀ ਹੈ। ਹੁਣ ਉਹ ਕਹਿਣ ਲੱਗ ਗਏ ਨੇ ਕਿ ਵੀ ਉਹਨੇ ਆਪਣੇ ਗੋਲਾਂ 'ਚ ਹੀ ਗੋਲ ਕਰ ਦਿੱਤਾ। ਹੁਣ ਤੁਸੀਂ ਗਰਾਊਂਡ 'ਚ ਖੇਡਦੇ ਹੋ ਤੇ ਗੋਲ ਤਾਂ ਦੂਜੇ ਪਾਸੇ ਕਰਨਾ ਹੁੰਦਾ ਕਿ ਮੋਦੀ ਅਮਿਤ ਸ਼ਾਹ ਨੇ ਲੈ ਕੇ ਆਪਣੀ ਡੀਜ ਖਲੋ ਕੇ ਆਪਣੇ ਗੋਲਾਂ ਦੇ ਵਿੱਚ ਜਿਹੜਾ ਉਹ ਬਾਲ ਮਾਰਿਆ। ਸੋ ਚਲੋ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਦੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਸੁੱਤੇ ਉੱਠ ਕੇ ਵੀ ਟਵੀਟ ਕਰਦੇ ਨੇ, ਪਰ ਅੱਜ ਚੰਗਾ ਭਲਾ ਟਵੀਟ ਕੀਤਾ ਉਹਨਾਂ ਨੇ, ਉਹਦੇ 'ਚ ਉਹਨਾਂ ਨੇ ਕਿਹਾ, ਸਪੋਕ ਟੂ ਮਾਈ 2 ਗੁੱਡ ਫਰੈਂਡਸ, ਪ੍ਰਾਈਮ ਮਿਨਿਸਟਰ ਮੋਦੀ ਆਫ ਇੰਡੀਆ and Prime Minister Khan of Pakistan regarding trade, strategic partnerships, and most importantly for India and Pakistan to work towards reducing tensions in Kashmir, the US President said in a tweet. ਹੁਣ ਜ਼ਾਹਰ ਹੈ ਇਹ ਤਾਂ ਹੁਣ ਤੱਕ ਇਹੀ ਰੌਲਾ ਪਾਉਂਦੇ ਰਹੇ ਨੇ ਕਿ ਜੀ ਅਸੀਂ ਤੀਸਰੀ ਧਿਰ ਦੀ ਮੁਦਾਖਲਤ ਨਹੀਂ ਚਾਹੁੰਦੇ, ਤੀਸਰੀ ਧਿਰ ਨੂੰ ਬਿਲਕੁਲ ਨਹੀਂ ਮੁਦਾਖਲਤ ਕਰਨ ਦੇਵਾਂਗੇ। ਹੁਣ ਫੋਨ ਕਿਉਂ ਘੁਮਾ ਰਹੇ ਹੋ? ਅਮਰੀਕਾ ਤੀਸਰੀ ਧਿਰ ਨਹੀਂ ਹੈ, ਬਿਲਕੁਲ ਉਹ ਤਾਂ ਆਲਰੇਡੀ ਕਹਿ ਚੁੱਕਾ ਹੈ 22 ਜੁਲਾਈ ਨੂੰ ਉਸ ਮੀਟਿੰਗ 'ਚ ਇਮਰਾਨ ਖਾਨ ਦੇ ਨਾਲ ਕਿ ਜੀ ਮੈਨੂੰ ਮੋਦੀ ਨੇ ਕਿਹਾ ਸੀ। ਤੇ ਹੁਣ ਜੇ ਟਰੰਪ ਕਾਲ ਇਮਰਾਨ ਖਾਨ ਦੇ ਨਾਲ ਵੀ ਕਰਦਾ ਹੈ, ਗੱਲ ਮੋਦੀ ਨਾਲ ਵੀ ਕਰਦਾ, ਦੋਨਾਂ ਨੂੰ ਗੁੱਡ ਫਰੈਂਡਸ ਕਹਿੰਦਾ ਹੈ, ਵਪਾਰ ਔਰ ਦੂਜਾ ਤਾਂ ਚਲੋ ਇਹ ਇੱਕ ਕਵਰ ਹੈ ਕਿ ਜਿਹਦੇ ਥੱਲੇ ਅਲਟੀਮੇਟਲੀ ਇਹਨਾਂ ਦੇ ਇੰਟਰਸਟ ਉਹਦੇ ਨਾਲ ਜੁੜੇ ਹੋਏ ਨੇ। ਪਰ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਕਿ ਮੋਸਟ ਇੰਪੋਰਟੈਂਟਲੀ ਕਿ ਠੀਕ ਹੈ ਟ੍ਰੇਡ ਦੂਜਾ, ਬਟ ਸਭ ਤੋਂ ਅਹਿਮ ਗੱਲ ਇਹ ਹੈ ਮੋਸਟ ਇੰਪੋਰਟੈਂਟਲੀ ਫॉर ਇੰਡੀਆ ਐਂਡ ਪਾਕਿਸਤਾਨ ਟੂ ਵਰਕ ਟੁਵਰਡਸ ਰਿਡਿਊਸਿੰਗ ਟੈਂਸ਼ਨਸ ਇਨ ਕਸ਼ਮੀਰ। ਜੀ ਸੋ ਜ਼ਾਹਰ ਹੈ ਕਿ ਅਮਰੀਕਾ ਪਾਰਟੀ ਹੈ ਹੁਣ, ਇਹ ਸਾਰੇ ਨੂੰ ਜੇ ਉਹ ਪਰਸਨਲੀ ਇਸ ਲੈਵਲ ਦੇ ਉੱਤੇ ਚੱਲ ਰਿਹਾ, ਭਾਵੇਂ ਵਾਈਟ ਹਾਊਸ ਨੇ ਕਾਲ ਕੀਤੀ ਜਾਂ ਦੋਨਾਂ ਨੂੰ ਕਿ ਭਾਈ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਗੱਲ ਜਾ ਰਹੀ। ਸੋ ਜ਼ਾਹਰ ਹੈ ਵੀ ਇਹ ਗੱਲ ਸਿਰਫ ਇੱਕ ਲੈਵਲ ਤੇ ਨਹੀਂ ਹੈ, ਗੱਲ ਇਹ ਕਾਫੀ ਸਪਰੈਡ ਹੋ ਰਹੀ ਹੈ। ਇਹਨਾਂ ਨੂੰ ਵੀ ਸਮਝ ਆਣਾ ਸ਼ੁਰੂ ਹੋ ਗਿਆ ਵੀ ਇਹ ਗੱਲ ਵਿਗੜੀ ਹੈ, ਔਰ ਇਸ ਦੇ ਨਾਲ ਹੀ ਅਸੀਂ
ਇਹ ਵੀ ਦੇਖਦੇ ਹਾਂ ਕਿ ਵੀ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਜਿਹੜੇ ਮੇਸ਼ਰਸ ਲਏ ਗਏ ਨੇ, ਅੱਜ ਹੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਨ੍ਹਾਂ ਜਿਹੜੇ ਅੱਗੇ ਵੀ ਲਗਾਤਾਰਤਾ ਨਾਲ ਪ੍ਰੈਸ ਕਾਨਫਰੰਸਿਸ ਔਰ ਦੂਸਰੀਆਂ ਮੀਟਿੰਗਸ ਇਸ ਮੁੱਦੇ ਦੇ ਉੱਤੇ ਕਰਕੇ ਬਰੀਫ ਕਰਦੇ ਨੇ, ਉਹਨਾਂ ਨੇ ਜਿਹੜਾ ਇਹ ਅੱਜ ਜਾਣਕਾਰੀ ਦਿੱਤੀ ਹੈ ਕਿ ਅਸੀਂ ਜਿਹੜੀ ਇੱਕ ਇਹ ਫੈਸਲਾ ਲਿਆ and in principle decision has been taken to take the issue of Kashmir to the International Court of Justice. ਜੀ ਹੁਣ ਉਹਨਾਂ ਨੇ ਕਿਹਾ ਜੀ ਸਪੈਸ਼ਲ ਸਿਟਿੰਗ ਹੋਈ ਹੈ ਪਾਕਿਸਤਾਨ ਦੀ ਪਾਰਲੀਮੈਂਟ ਦੀ 6 ਅਗਸਤ ਨੂੰ, ਔਰ ਅਸੀਂ ਜਿਹੜੀ ਹੋਈ ਸੀ ਉਹਦੀ 6 ਅਗਸਤ ਦੀ ਮੀਟਿੰਗ ਦੀ ਰੌਸ਼ਨੀ ਦੇ ਵਿੱਚ ਹੀ ਉਹ ਇਹ ਫੈਸਲਾ ਲਿਆ ਗਿਆ ਸੀ ਕਿ ਵੀ ਇਹਨੂੰ UN ਸਿਕਿਉਰਿਟੀ ਕਾਉਂਸਲ ਚ ਲਿਜਾਇਆ ਜਾਏ, ਔਰ ਹੁਣ ਅਸੀਂ ਇਹ ਫੈਸਲਾ ਕੀਤਾ ਇਨ ਪ੍ਰਿੰਸੀਪਲ ਕਿ ਇਹਨੂੰ ਅਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਵੀ ਲਿਜਾਵਾਂਗੇ। ਔਰ ਅਸੀਂ ਆਪਣੇ ਵਿਊਅਰਸ ਦੀ ਜਾਣਕਾਰੀ ਲਈ ਦੱਸ ਦਈਏ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਕੁਲਭੂਸ਼ਣ ਯਾਦਵ ਜਿਹੜਾ ਰਾਹ ਦਾ ਸਰਵਿੰਗ ਜਿਹੜਾ ਉੱਚਾ ਅਹੁਦੇਦਾਰ ਫੜਿਆ ਗਿਆ ਬਲੋਚਿਸਤਾਨ 'ਚ, ਉੱਥੇ ਦਹਿਸ਼ਤਗਰਦੀ ਫੈਲਾਉਂਦੇ ਆ, ਔਰ ਭਾਰਤ ਨੇ ਬੜਾ ਇਸ ਨੂੰ ਆਪਣਾ ਕੱਦੂ 'ਚ ਤੀਰ ਮਾਰਨਾ ਕਿਹਾ ਸੀ ਜੀ ਕਿ ਅਸੀਂ ਇਸ ਇਸ਼ੂ ਨੂੰ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਲੈ ਗਏ। ਹਾਲਾਂਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਉਹ ਨਾ ਉਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਉਹ ਰੋਕ ਸਕਦੇ ਨੇ, ਉਸ ਤੋਂ ਉਹਨਾਂ ਨੇ ਉਹੀ ਕਿਹਾ ਜੀ ਨਜ਼ਰਸਾਨੀ ਕਰੋ, ਉਹਦੀ ਮੌਤ ਨੂੰ ਦੀ ਸਜ਼ਾ ਜਿਹੜੀ ਉਹਨੂੰ ਦਿੱਤੀ ਹੋਈ ਹੈ। ਪਰ ਮੈਂ ਸਮਝਦਾ ਵੀ ਇਹ ਇੱਕ ਚੰਗੀ ਗੱਲ ਹੈ ਕਿ ਪਾਕਿਸਤਾਨ ਇਸ ਮੁੱਦੇ ਨੂੰ ਹਾਇਰ ਲੈਵਲ ਤੇ ਲਿਜਾ ਰਿਹਾ, ਪਰ ਗੱਲ ਸ਼ਾਇਦ ਜਿਹੜੀ ਹੈ ਅਸੀਂ ਸਾਡਾ ਟੌਪਿਕ ਡਿਸਕਸ਼ਨ ਦਾ ਇਹੀ ਹੈ ਕਿ ਕੀ ਪ੍ਰੋਬੇਬਲ ਸੋਲੂਸ਼ਨ ਹੈ ਕਸ਼ਮੀਰ ਦਾ, ਕੀ ਡਿਪਲੋਮੈਟਿਕ ਹੈ, ਔਰ ਜ਼ਾਹਰ ਹੈ ਡਿਪਲੋਮੇਸੀ ਦੇ ਵਿੱਚ ਜਾਂ ਜੋ ਕੁਝ ਹੁਣ ਸਿਕਿਉਰਿਟੀ ਕਾਉਂਸਲ ਮੀਟਿੰਗ ਤੋਂ ਬਾਅਦ ਚੱਲ ਰਿਹਾ ਹੈ, ਭਾਵੇਂ ਸ਼ੋਰ ਸ਼ਰਾਬਾ ਹੀ ਹੁੰਦਾ ਹੈ, ਪਰ ਘੱਟੋ ਘੱਟ ਇਸ਼ੂ ਡਿਸਕਸ ਹੋ ਰਿਹਾ ਹੁੰਦਾ ਕਿਤੇ ਨਾ ਕਿਤੇ। ਡਜ਼ਨਸ ਆਫ ਆਰਟੀਕਲਸ ਹੁਣ ਇਹਦੇ ਤੇ ਅਪੀਅਰ ਹੋ ਰਹੇ ਨੇ, ਈਵਨ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਇਹਨਾਂ ਨੇ ਲੀਡ ਆਰਟੀਕਲ ਲਿਖੇ ਨੇ, ਜਿਹੜੇ ਕੁਝ ਉਹਨਾਂ ਦੇ ਹਿਸਟੋਰੀਅਨ ਨੇ। ਅੱਜ ਹੀ ਮੈਂ ਦੇਖ ਰਿਹਾ ਸੀ ਚੇਨਈ ਦੇ ਵਿੱਚ ਇੱਕ ਰਿਸਰਚ ਫੈਲੋ ਹੈ, ਉਹਨੇ ਕਸ਼ਮੀਰ ਦੇ ਉੱਤੇ ਕੰਮ ਕੀਤਾ ਹੋਇਆ, ਉਹਨੇ ਸਾਰਾ ਪਰਸਪੈਕਟਿਵ ਦਿੱਤਾ ਹੈ ਕਿ ਕੀ ਹਾਲਾਤ ਸੀ ਬਿਟਵੀਨ 40s ਐਂਡ 50s ਕਸ਼ਮੀਰ ਦੇ ਵਿੱਚ। ਔਰ ਇਸੇ ਤਰ੍ਹਾਂ ਜਿਹੜਾ ਬਹੁਤ ਚੰਗਾ ਕੰਮ ਹੋ ਰਿਹਾ ਹੈ, ਮੈਂ ਅੱਜ ਹੀ ਦੇਖ ਰਿਹਾ ਸੀ ਕਿ ਮੈਂ ਤਾਂ ਉਹਨੂੰ ਬਹੁਤ ਛੋਟੀ ਸੀ ਇੱਥੇ ਮਿਲਿਆ ਵੀ, ਅਵਧੀ ਰਾਏ, ਇਹ ਰਘੂ ਰਾਏ ਬਹੁਤ ਵੱਡੇ ਫੋਟੋਗ੍ਰਾਫਰ ਨੇ ਉਸ ਖਿੱਤੇ ਦੇ, ਉਹਨਾਂ ਦੀ ਬੇਟੀ ਹੈ, ਔਰ ਉਹ ਕਸ਼ਮੀਰ 'ਚ ਕਈ ਸਾਲਾਂ ਤੋਂ ਹੀ ਜਾ ਰਹੀ ਹੈ, ਔਰ ਉੱਥੇ ਜਿਹੜਾ ਉਹਨੇ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ। ਦੇਖੋ, ਜਦੋਂ ਤੁਸੀਂ ਕਿਸੇ ਪੀੜ ਨੂੰ ਦਿਖਾਣਾ ਤੇ ਉਹਦਾ ਕੋਈ ਇੱਕੋ ਤਰੀਕਾ ਨਾਅਰੇਬਾਜ਼ੀ ਨਹੀਂ ਹੁੰਦੀ, ਉਹ ਇੱਕ ਆਪਣਾ ਐਕਟਿਵਿਜ਼ਮ ਹੈ ਜਿਹੜਾ ਅਸੀਂ ਉਹਦੇ 'ਚ ਹਿਸਟੋਰੀਅਨ ਆਪਣਾ ਕੰਮ ਕਰਦਾ ਹੈ, ਆਰਟਿਸਟ ਆਪਣਾ ਕੰਮ ਕਰਦਾ ਹੈ, ਕਲਮ ਚੁੱਕਣ ਵਾਲਾ ਆਪਣਾ ਕੰਮ ਕਰਦਾ ਹੈ, ਔਰ ਕਾਰਟੂਨ ਬਣਾਉਣ ਵਾਲਾ ਆਪਣਾ ਕੰਮ ਕਰਦਾ ਹੈ। ਔਰ ਇਹ ਜਿਹੜਾ ਪਿਕਚਰ ਦਾ ਇਮੇਜ ਹੈ, ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਇਹ ਪਿਕਚਰ ਸੇਜ਼ ਦਾ 1000 ਵਰਡਸ, ਔਰ ਕਈ ਵਾਰ ਇੱਕ ਅੱਧੀ ਜਿਹੜੀ ਪਿਕਚਰ ਹੈ ਜਿਹੜੀ ਕਿਸੇ ਦੀ ਉਦਾਸੀ ਦੀ, ਕੋਈ ਤਾਰਾਂ ਦੇ ਪਿੱਛੇ ਡੱਕਿਆ ਹੋਇਆ, ਕਿਸੇ ਮਾਂ ਦੇ ਅਥਰੂ ਉਸ ਦੀਆਂ ਗੱਲਾਂ ਦੇ ਉੱਤੇ ਆ ਕੇ ਰੁਕੇ ਹੋਏ ਨੇ, ਅੱਖਾਂ 'ਚ ਵਗੇ ਨੇ, ਅੱਖਾਂ ਸੁੱਕੀਆਂ ਹੋਈਆਂ, ਔਰ ਉਸ ਦਾ ਕਿਤੇ ਕੋਈ ਬੱਚਾ ਜਿਹੜਾ ਹੈ ਉਹ ਧਾ ਕੇ ਮਾਂ ਦੇ ਗਾਲ ਨਾਲ ਲੱਗਾ, 4 ਚਫੇਰੇ ਗਨਜ਼ ਲੈ ਕੇ ਖੜੇ ਨੇ ਲੋਕ। ਔਰ ਹੁਣ ਤਾਂ ਇਹ ਆ ਗਿਆ ਕਿ ਵੀ ਬੇਸ਼ੱਕ 7 ਲੱਖ ਫੌਜ ਕਿਹਾ ਜਾਂਦਾ ਸੀ, 1 ਮਿਲੀਅਨ ਦੇ ਲਗਭਗ ਇਹ ਸਾਰੇ ਸਿਕਿਉਰਿਟੀ ਦਸਤੇ ਉੱਥੇ ਹੋ ਗਏ ਨੇ, ਆਲਮੋਸਟ ਹਰ ਘਰ ਦੇ ਬਾਹਰ ਜਿਹੜਾ ਉਹ ਫੌਜੀ ਖੜਾ, ਹਾਲਾਤ ਇਹ ਬਣੇ ਹੋਏ ਨੇ। ਔਰ ਇਹਨੇ ਬੀਬੀ ਅਵਨੀ ਰਾਏ ਨੇ ਜਿਹੜੀ ਕਿ ਕਿਸੇ ਕਿਤਾਬ ਤੇ ਵੀ ਕੰਮ ਕਰ ਰਹੀ ਹੈ, ਔਰ ਇਹ ਜੋ ਅਸੀਂ ਪਿਕਚਰਸ ਵੀ ਦਿਖਾ ਰਹੇ ਹਾਂ ਇਹਦਾ ਜਿਹੜਾ ਇਹ BBC ਸਰਵਿਸ ਨੇ ਦਿੱਤੀਆਂ ਨੇ, ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਔਰ ਮੈਂ ਤਾਂ ਇਸ ਨੂੰ ਦੇਖ ਕੇ ਮੈਨੂੰ ਲੱਗਾ ਕਿ ਵੀ ਕਿਤੇ ਨਾ ਕਿਤੇ ਜਿੱਥੇ ਜਿੱਥੇ ਵੀ ਕੋਈ ਬੈਠਾ ਉਹ ਆਪਣਾ ਰੋਲ ਅਦਾ ਕਰ ਰਿਹਾ, ਔਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿੱਥੇ ਲੈਫਟਿਸਟ ਵੀ ਆਪਣੀ ਉਹਨਾਂ ਦੀ ਪੋਜ਼ਿਟਿਵ ਪਹੁੰਚ ਹੈ। ਈਵਨ ਮੈਂ ਦੇਖ ਰਿਹਾ ਸੀ ਕਿ DMK ਪਾਰਟੀ ਜਿਹਦੇ ਹੁਣ ਸ਼ਾਇਦ 30 ਤੋਂ ਜ਼ਿਆਦਾ MP ਬਣੇ ਨੇ, ਔਰ ਮਿਸਟਰ ਸਟਾਲਨ ਉਹਦਾ ਪ੍ਰੈਜ਼ੀਡੈਂਟ ਹੈ, ਉਹ ਆਉਣ ਵਾਲੇ ਦਿਨਾਂ 'ਚ ਦਿੱਲੀ ਦੇ ਵਿੱਚ ਜੰਤਰ ਮੰਤਰ ਰੋਡ ਦੇ ਬਾਹਰ ਵੱਡਾ ਪ੍ਰੋਟੈਸਟ ਕਰ ਰਹੇ ਨੇ ਕਿ ਇਹ ਜਿਹੜੇ ਕਸ਼ਮੀਰੀ ਫੜੇ ਹੋਏ ਨੇ ਤੁਸੀਂ ਉਹਨਾਂ ਨੂੰ ਛੱਡੋ। ਹੁਣ ਕਿੰਨੇ ਫੜੇ ਹੋਏ ਨੇ ਇਸ ਦਾ ਅੰਦਾਜ਼ਾ ਇਹ ਸਟੋਰੀ ਜਿਹੜੀ AFP ਦੇ ਹਵਾਲੇ ਨਾਲ ਆਈ ਹੈ ਇਹ ਦੱਸਦੀ ਹੈ ਕਿ ਵੀ 4000 ਤੋਂ ਜ਼ਿਆਦਾ, ਹਾਂ ਇਹ ਮੇਰੇ ਸਾਹਮਣੇ ਪਈ ਹੈ, about 4000 people arrested in Kashmir
since August 5th। ਹੁਣ ਇਹ ਜਿਹੜੇ 4000 ਫੜੇ ਨੇ ਇਹ ਕੋਈ ਪ੍ਰੀਵੈਂਟਿਵ ਇੱਕ ਦਿਨ ਲਈ ਨਹੀਂ ਵੀ ਅੱਜ ਫੜੇ ਨੇ ਛੱਡ ਦਿੱਤੇ, ਇਹਨਾਂ ਨੂੰ ਪਬਲਿਕ ਸੇਫਟੀ ਐਕਟ ਦੇ ਥੱਲੇ ਫੜਿਆ। ਔਰ ਪਬਲਿਕ ਸੇਫਟੀ ਐਕਟ ਇਹ ਹੈ ਕੰਟਰੋਵਰਸ਼ੀਅਲ ਲਾਅ ਹੈ ਕਿ ਜਿਹਦੇ ਥੱਲੇ 2 ਸਾਲ ਕਿਸੇ ਨੂੰ ਵੀ ਬਿਨਾਂ ਕੋਈ ਟਰਾਇਲ ਜਾਂ ਚਾਰਜ ਲਾਇਆ, ਬਿਨਾਂ ਕਿਸੇ ਨੂੰ ਦੱਸਿਆ ਵੀ ਤੇਰੇ ਖਿਲਾਫ ਕੀ ਦੋਸ਼ ਹੈ, ਇਹ ਜਿਹੜਾ ਕਿਸੇ ਨੂੰ ਜੇਲ੍ਹ ਦੇ ਅੰਦਰ ਰੱਖਿਆ ਜਾ ਸਕਦਾ ਹੈ। ਔਰ ਕੱਲਾ ਗੱਲ ਇਹੀ ਨਹੀਂ ਹੈ ਕਿ 4000 ਤੋਂ ਜ਼ਿਆਦਾ ਪਬਲਿਕ ਸੇਫਟੀ ਐਕਟ ਦੇ ਥੱਲੇ ਫੜੇ ਨੇ, ਇਹਨਾਂ ਚੋਂ ਬਹੁਤਿਆਂ ਨੂੰ ਇਹ ਕਹਿ ਕੇ ਕਿ ਜੀ ਕਸ਼ਮੀਰ ਦੀਆਂ ਜੇਲ੍ਹਾਂ ਦੇ ਵਿੱਚ ਥਾਂ ਨਹੀਂ ਹੈ, ਥਾਂ ਮੁੱਕ ਗਈ ਹੈ, ਇਹਨਾਂ ਨੂੰ ਬਰੇਲੀ, ਆਗਰਾ, ਯੂਪੀ ਔਰ ਉਹਨਾਂ ਥਾਵਾਂ ਤੇ ਜਿਵੇਂ ਕਿਸੇ ਜ਼ਮਾਨੇ 'ਚ ਸੋਵੀਅਤ ਯੂਨੀਅਨ ਨੇ ਜਦੋਂ ਚੈਚਨੀਆ ਜਿਨ੍ਹਾਂ ਦੀਆਂ ਡੈਮੋਗ੍ਰਾਫਿਕਸ ਬਦਲੀਆਂ, ਉਹਨਾਂ ਨੂੰ ਚੁੱਕ ਕੇ ਇੱਕ ਸਟੇਜ ਦੇ ਉੱਤੇ ਉਹਨਾਂ ਦੀ ਸਾਰੀ ਆਬਾਦੀ ਜਿਹੜੀ ਹੈ ਉਹ ਸਾਈਬੇਰੀਆ ਭੇਜ ਦਿੱਤੀ ਸੀ ਔਰ ਉਹ ਉੱਥੇ ਅੱਧੇ ਰਾਹ 'ਚ ਮਰ ਗਏ, ਅੱਧੇ ਉੱਥੇ ਜਿਹੜੇ ਕਰਕੇ ਬੜੀ ਮੁਸ਼ਕਲ ਨਾਲ ਸਰਵਾਈਵ ਕੀਤੇ। ਔਰ ਕਿੰਨਾ ਹੀ ਲੰਬਾ ਸਮਾਂ ਉਹ ਬਿਲਕੁਲ ਖਾਲੀ ਸਾਰੀ ਦੀ ਸਾਰੀ ਤੁਸੀਂ ਆਬਾਦੀ ਭੇਜ ਦਿਓ। ਔਰ ਫਿਰ ਜਿਹੜਾ ਇੱਕ ਜ਼ਮਾਨੇ ਸ਼ਾਇਦ ਸਟਾਲਿਨ ਦੇ ਜ਼ਮਾਨੇ 'ਚ 70s ਦੇ ਵਿੱਚ ਉਹਨਾਂ ਨੂੰ ਵਾਪਸ ਲਿਆਂਦਾ ਔਰ ਉਹਨਾਂ ਨੇ ਉਹਨਾਂ 'ਚ ਹੁਣ ਉਹ ਫਿਰ ਲੜ ਰਹੇ ਨੇ ਆਪਣੇ ਜਿੰਨੇ ਕੁ ਬੱਚੇ ਬਚਾਏ। ਲੇਕਿਨ ਜੋ ਇਹ ਕਰ ਰਹੇ ਨੇ ਇਹਨਾਂ ਦੇ ਸਾਹਮਣੇ ਜਾਂ ਸੋਵੀਅਤ ਯੂਨੀਅਨ ਨੇ ਚੈਚਨੀਆ ਨਾਲ ਕੀ ਕੀਤਾ ਇਹ ਮਾਡਲ ਹੈ। ਔਰ ਇਸ ਵੇਲੇ ਇਹਨਾਂ ਦਾ ਸਭ ਤੋਂ ਵੱਡਾ ਐਡਵਾਈਜ਼ਰ ਇਜ਼ਰਾਈਲ ਬਣਿਆ ਹੋਇਆ ਹੈ। ਜਿਵੇਂ ਇਜ਼ਰਾਈਲ ਨੇ ਡੈਮੋਗ੍ਰਾਫਿਕਸ ਚੇਂਜ ਕੀਤੀਆਂ, ਕਿਸ ਤਰੀਕੇ ਨਾਲ ਉਹ ਹੌਲੀ ਵਿੱਚ ਵੜਦੇ ਰਹੇ, ਫਿਰ ਕਿਵੇਂ ਉਹਨਾਂ ਨੇ ਬਸਤੀਆਂ ਵਸਾਉਣ ਦੇ ਨਾਂ ਥੱਲੇ ਵੈਸਟ ਬੈਂਕ ਔਰ ਦੂਸਰੇ ਦੇ ਵਿੱਚ ਕੀਤਾ ਔਰ ਹੌਲੀ ਪਾਪੂਲੇਸ਼ਨ। ਔਰ ਕਿਉਂਕਿ ਉਹਨਾਂ ਨੇ ਜਿੱਥੇ ਜਿਹੜੀਆਂ ਫੈਕਟਰੀਆਂ ਲਾਈਆਂ ਜਾਂ ਦੂਜਿਆਂ ਤੋਂ ਉਹਨਾਂ ਨੇ ਫੈਸਲਾ ਕੀਤਾ ਕਿ ਕਿਸੇ ਫਲਸਤੀਨੀ ਨੂੰ ਨੌਕਰੀ ਨਹੀਂ ਦੇਣੀ। ਹੁਣ ਜ਼ਾਹਰ ਹੈ ਕਿ ਤੁਸੀਂ ਆਪਣਾ ਸੈਟਲ ਹੋਣਾ ਹੈ, ਘਰ ਵਸਾਉਣਾ ਹੈ, ਘਰ ਚਲਾਉਣਾ ਹੈ, ਤੇ ਫਿਰ ਜਦੋਂ ਨਹੀਂ ਹੈ ਤੁਸੀਂ ਆਪਣੀ ਕੁਹਾੜੀ ਜਾਂ ਆਪਣਾ ਜਿਹੜਾ ਉਹ ਜੁੱਲੀ ਬਸਤਾ ਆਪਣੇ ਮੋਢੇ ਤੇ ਰੱਖਿਆ, ਤੁਸੀਂ ਰੁਜ਼ਗਾਰ ਦੀ ਭਾਲ ਦੇ ਵਿੱਚ ਘਰੋਂ ਨਿਕਲ ਗਏ। ਸੋ ਜ਼ਾਹਰ ਹੈ ਹੁਣ ਫੈਸਲਾ ਕਰ ਲਿਆ ਉਹਨਾਂ ਨੇ ਕਿ ਉਹਨਾਂ ਦੀਆਂ ਫੈਕਟਰੀਆਂ ਯਹੂਦੀਆਂ ਨੂੰ ਹੀ ਕੰਮ ਦੇਣੇ, ਜਿਹੜੇ ਉਹਨਾਂ ਦੇ ਈਸਟਰਨ ਯੂਰਪ ਤੋਂ ਆਏ। ਇਸ ਤਰੀਕੇ ਨਾਲ ਉਹਨਾਂ ਨੇ ਉਸ ਖਿੱਤੇ 'ਚ ਜਿੱਥੇ ਕਦੇ ਉਹ ਬਿਲਕੁਲ ਜਿਹੜਾ 10ਵੀਂ ਸਦੀ ਤੋਂ ਵੀ ਘੱਟ ਸੀ 19ਵੀਂ ਸਦੀ ਦੇ ਐਂਡ ਤੱਕ, ਕਿਵੇਂ 20ਵੀਂ ਸਦੀ 'ਚ ਸੈਕੰਡ ਵਰਲਡ ਵਾਰ ਸ਼ੁਰੂ ਹੋਣ ਤੋਂ ਪਹਿਲਾਂ, ਕਿਉਂਕਿ ਆਟੋਮਨ ਅੰਪਾਇਰ ਕਰਪਟ ਵੀ ਹੋ ਚੁੱਕਾ ਸੀ, ਪਹਿਲੀ ਸਟੇਜ ਤੇ ਕੁਝ ਪੈਸੇ ਦੇ ਕੇ ਬੜੇ, ਪਰ ਹੌਲੀ ਉਹਨਾਂ ਨੇ ਉਹ ਹਾਲਾਤ ਪੈਦਾ ਕੀਤੇ। ਔਰ ਫਿਰ ਜਦੋਂ ਬੇਰੁਜ਼ਗਾਰੀ ਇਹਨਾਂ ਦੇ ਫੈਕਟਰੀਆਂ ਦੂਜੀਆਂ ਤੀਜੀਆਂ ਲੱਗੀਆਂ, ਫਿਰ ਉਹਨਾਂ ਨੇ ਆਪਣੇ ਹਗਨਾ ਔਰ ਇਸ ਕਿਸਮ ਦੀਆਂ ਦਹਿਸ਼ਤਗਰਦ ਤਨਜ਼ੀਮਾਂ ਬਣਾ ਕੇ ਉਹਨਾਂ ਦੇ ਉੱਤੇ ਅਟੈਕ ਸ਼ੁਰੂ ਕਰ ਦਿੱਤੇ ਫਲਸਤੀਨੀਆਂ ਦੇ, ਕਿ ਡਰ ਦੇ ਨਾਲ ਵੀ ਜਾਏ। ਔਰ ਜਦੋਂ 1967 ਵਾਰ ਦੇ ਵਿੱਚ ਇਹਨਾਂ ਨੇ 6 ਡੇ ਵਾਰ ਸੀ, ਲੰਬਾ ਵੱਡਾ ਇਲਾਕਾ ਕੀਤਾ। ਹੁਣ ਤਾਂ ਉਹ ਸਰਕਾਰੀ ਲੈਵਲ ਦੇ ਉੱਤੇ UN ਜੋ ਮਰਜ਼ੀ ਕਰੀ ਜਾਏ, ਉਹ ਆਪਣੀਆਂ ਬਸਤੀਆਂ ਵਸਾਉਂਦੇ ਨੇ। ਲੇਕਿਨ ਇੰਡੀਆ ਇੱਥੇ ਭੁਲੇਖਾ ਇਹ ਖਾ ਰਿਹਾ ਹੈ ਕਿ ਨਾ ਹੀ ਇੰਡੀਆ ਇਜ਼ਰਾਈਲ ਹੈ, ਬਿਲਕੁਲ ਨਾ ਹੀ ਇੰਡੀਆ ਸੋਵੀਅਤ ਯੂਨੀਅਨ ਹੈ, ਜਿਨ੍ਹਾਂ ਨੇ ਚੈਚਨੀਅਨਸ ਨੂੰ ਜਾਂ ਦੂਸਰਿਆਂ ਨੂੰ ਰਸ਼ੀਅਨਸ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਕੀਤਾ। ਔਰ ਇਸ ਗੱਲ ਦਾ ਧਿਆਨ ਰਹੇ, ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਵੀ ਇਹਨਾਂ ਨੇ ਤਾਂ ਪਲਾਟ ਲੈਣੇ ਸੀ ਕਸ਼ਮੀਰ ਵਾਦੀ ਤੋਂ, ਜਿਹੜੇ ਇਹਨਾਂ ਦੇ ਉਹ ਗਏ ਹੋਏ ਸੀ ਉੱਥੇ ਉਹ ਵੀ ਦੌੜੇ ਨੇ, ਦਬਦਬਾ ਕੇ ਦੌੜ ਰਹੇ ਨੇ, ਕਹਿੰਦੇ ਜੀ ਨਾ ਉੱਥੇ ਹਾਲਾਂ ਸਾਨੂੰ ਉਜਰਤ ਬਹੁਤ ਜ਼ਿਆਦਾ ਮਿਲਦੀ, ਉੱਥੇ ਅਸੀਂ ਨਹੀਂ ਜਾਣਾ। ਤੇ ਹੁਣ ਇਸ ਸਾਰੇ ਮਾਹੌਲ ਦੇ ਵਿੱਚ ਜਿੱਥੇ ਉਹਨਾਂ ਨੇ ਕਸ਼ਮੀਰ ਨੂੰ ਇੱਕ ਖੁੱਲੀ ਜੇਲ੍ਹ ਬਣਾਇਆ, ਔਰ ਇਹ AFP ਦੀਆਂ ਫਿਗਰਸ, ਔਰ ਇਹ ਜਿੱਥੇ ਉਹਨਾਂ ਨੇ 4000 ਤੋਂ ਜ਼ਿਆਦਾ ਸੇਫਟੀ ਦੇ ਥੱਲੇ ਉਹਨਾਂ ਦੀ ਪਬਲਿਕ ਸੇਫਟੀ ਐਕਟ ਥੱਲੇ ਕਿਹਾ, ਉਹਨਾਂ ਨੇ ਕਿਹਾ ਕਿ ਮੋਸਟ ਆਫ them were flown out of Kashmir because prisons here have run out of capacity। ਉਹਨਾਂ ਦੇ ਮੈਜਿਸਟ੍ਰੇਟ ਕਿਸੇ ਨੇ ਇਨਸਾਈਡ ਇਨਫੋਰਮੇਸ਼ਨ ਦਿੱਤੀ ਹੈ, ਉਹਨੇ ਕਿਹਾ ਵੀ he had used a satellite phone allocated to him to collate the figures from colleagues across the state amid a communications blackout imposed by the authorities। ਪਰ ਜਦੋਂ ਗਵਰਨਮੈਂਟ ਸੋਰਸਿਸ ਨੂੰ ਪੁੱਛਿਆ ਜਾਂਦਾ ਹੈ, ਉਹ ਕਹਿੰਦੇ ਨੇ ਜੀ we have few preventive detentions made to avoid a breach of the peace, ਕਿ ਅਸੀਂ ਐਵੇਂ ਥੋੜੇ ਜਿਹੇ ਫੜੇ ਨੇ ਤਾਂ ਕਿ ਜਿਹੜੀ ਹੈ ਸ਼ਾਂਤੀ ਭੰਗ ਨਾ ਹੋਏ। ਪਰ ਇਹ ਇੱਕ ਬੜੀ ਇੰਪੋਰਟੈਂਟ ਰਿਪੋਰਟ ਹੈ AFP ਦੀ, ਜਿਹਦੇ ਥੱਲੇ 4000 ਤੋਂ ਜ਼ਿਆਦਾ ਪਬਲਿਕ ਸੇਫਟੀ ਐਕਟ ਦੇ ਥੱਲੇ ਜਿਹੜੀਆਂ ਗ੍ਰਿਫਤਾਰੀਆਂ ਦੀ ਗੱਲ ਹੈ। ਔਰ ਇੱਕ ਜਿਹੜੀ ਕਿ ਬੜੀ ਦਰਦਨਾਕ ਔਰ ਸ਼ਰਮਨਾਕ ਦੋਨੋਂ ਤਰ੍ਹਾਂ ਦੀ ਇੱਕ ਰਿਪੋਰਟ, ਜਿਹਦੇ ਵਿੱਚ ਮੇਰੇ ਕੋਲ ਅਜੇ ਫੁੱਲ ਟੈਕਸਟ ਨਹੀਂ ਹੈ, ਪਰ ਇਹ ਜਿਹੜਾ ਸਾਹਮਣੇ ਆਇਆ ਹੈ ਕਿ ਉੱਥੇ ਹੁਣ ਫੌਜ ਔਰ ਸਿਕਿਉਰਿਟੀ ਦਸਤੇ ਜਿਹੜੇ RSS ਦੇ ਗੁੰਡਿਆਂ ਨੂੰ CRPF ਦੀਆਂ ਯੂਨੀਫਾਰਮਸ ਪਵਾ ਕੇ ਉੱਥੇ ਭੇਜਿਆ, ਕੀ ਕਰ ਰਹੇ ਨੇ। ਇੰਟਰਨੈਸ਼ਨਲ ਮੀਡੀਆ 'ਚ ਔਰ ਇੱਕ ਰਿਪੋਰਟ ਬੇਸ ਹੈ ਜਿਸ ਦਾ ਉਹਨਾਂ ਦਾ ਨਾਂ ਹੈ ਕਸ਼ਮੀਰ ਬੰਦੀ, ਜਿਵੇਂ ਕਸ਼ਮੀਰੀਜ਼ ਇਨ ਕੇਜ ਦਾ ਇਹ ਦਾਅਵਾ ਹੈ
ਕਿ ਵੀ ਇਹ ਕੀ ਕਰਦੇ ਨੇ ਕਿ ਜਿਹੜੇ ਇਹਨਾਂ ਦੇ ਸੁਰੱਖਿਆ ਦਸਤੇ ਨੇ ਅੱਧੀ ਰਾਤ ਨੂੰ ਛਾਪੇਮਾਰੀ ਕਰਕੇ ਇਹਨਾਂ ਨੇ ਸੈਂਕੜੇ ਲੜਕਿਆਂ ਨੂੰ ਅਗਵਾ ਕੀਤਾ ਔਰ ਇਹ ਸਾਰੇ ਜਿਹੜਾ 11-12 ਦਿਨ ਦਾ ਬਲੈਕ ਆਊਟ ਹੈ ਇਹਦੇ ਵਿਚਕਾਰ ਔਰਤਾਂ ਔਰ ਲੜਕੀਆਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਔਰ ਇਹ ਰਿਪੋਰਟ ਦਾ ਹੀ ਬਿਲਕੁਲ ਬੇਸ ਹੈ ਕਿ ਵੀ ਉਹਨਾਂ ਨੂੰ ਜਿਹੜਾ ਸਕੂਲੀ ਬੱਚਿਆਂ ਨੂੰ ਜਿਹੜੇ ਈਵਨ 10-11 ਸਾਲ ਦੇ ਨੇ ਰਾਤ ਨੂੰ ਅਟੈਕ ਕਰਕੇ ਬਿਸਤਰਿਆਂ ਤੋਂ ਹੀ ਇਹਨਾਂ ਨੇ ਚੁੱਕ ਲਿਆ ਔਰ ਉਹਨਾਂ ਅਧਿਕਾਰੀਆਂ ਨੇ ਲੜਕੀਆਂ ਦੇ ਨਾਲ ਵੀ ਉਸ ਛਾਪੇ ਦੇ ਦੌਰਾਨ ਜਿਹੜਾ ਉਹ ਬਹੁਤ ਛੇੜਛਾਨੀ ਕਿਉਂਕਿ ਸ਼ਰਮ ਵਾਲਾ ਸਾਡਾ ਕਲਚਰ ਹੈ ਹੁਣ ਕਹਿਣਾ ਨਹੀਂ ਚਾਹੁੰਦੇ ਵੀ ਉਹਨਾਂ ਨਾਲ ਕੀ ਕਰਦੇ ਨੇ ਉਹ ਛੇੜਖਾਨੀ ਤੱਕ ਹੀ ਇਸ ਨੂੰ ਉਹਨਾਂ ਨੇ ਰੱਖਿਆ ਔਰ ਉਹਨਾਂ ਨੇ ਇਹ ਸਾਰੇ ਨੂੰ ਕਿਹਾ ਕਿ ਵੀ ਇਹ ਇਸ ਡਾਇਰੈਕਸ਼ਨ ਦੇ ਵਿੱਚ ਗੱਲ ਜਾ ਰਹੀ ਹੈ ਔਰ ਜਿਹੜੀ ਇਹੀ ਕੰਮ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਸੀ ਔਰ ਜਦੋਂ ਉਹਨਾਂ ਦੇ ਇੱਕ ਬ੍ਰਿਗੇਡੀਅਰ ਸਿਨਹਾ ਨੇ ਤਰਨਤਾਰਨ ਹਲਕੇ ਦੇ 20 ਦੇ ਕਰੀਬ ਪਿੰਡਾਂ ਦੇ ਸਰਪੰਚਾਂ ਨੂੰ ਇਕੱਠੇ ਕਰਕੇ ਇਹ ਵਾਰਨਿੰਗ ਦਿੱਤੀ ਸੀ ਔਰ ਇਹਨਾਂ ਨੇ ਇਹ ਕਰਤੂਤਾਂ ਕੀਤੀਆਂ ਵੀ ਕਈ ਥਾਂ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ we will kill all your males and will confine your women to our cantonments and breed a new race which will be loyal to India. ਉਹ ਸਿੱਖ ਸਰਪੰਚਾਂ ਨੂੰ ਇਕੱਠਾ ਕਰਕੇ ਕਿ ਅਸੀਂ ਤੁਹਾਡੇ ਮੁੰਡੇ ਸਾਰੇ ਮਾਰ ਦੇਣੇ ਨੇ ਤੁਹਾਡੀਆਂ ਕੁੜੀਆਂ ਨੂੰ ਅਸੀਂ ਆਪਣੀਆਂ ਛਾਉਣੀਆਂ 'ਚ ਰੱਖਾਂਗੇ ਔਰ ਇੱਕ ਨਵੀਂ ਨਸਲ ਪੈਦਾ ਕਰਾਂਗੇ ਜਿਹੜੇ ਕਿ ਭਾਰਤ ਦੇ ਨਾਲ ਲਾਇਲ ਹੋਣਗੇ ਸੋ ਆਲਰੇਡੀ ਪੰਜਾਬ 'ਚ ਇਹ ਫੌਜ ਨੇ ਪਹਿਲੇ 6 ਮਹੀਨੇ ਜੂਨ ਤੋਂ ਲੈ ਕੇ ਜਦੋਂ ਤੱਕ ਉਹਨਾਂ ਦਾ ਕਬਜ਼ਾ ਪੰਜਾਬ 'ਚ ਰਿਹਾ ਔਰ ਬਾਅਦ 'ਚ ਪੰਜਾਬ ਪੁਲਿਸ ਰਾਹੀਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਬਾਹਰ ਨਹੀਂ ਆਏ ਚੰਗੀ ਗੱਲ ਹੈ ਕਿ ਅੱਜ ਸੋਸ਼ਲ ਮੀਡੀਆ ਵੀ ਹੈ ਕਸ਼ਮੀਰੀ ਪੜ੍ਹੇ ਲਿਖੇ ਵੀ ਨੇ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਨੂੰ ਕਿਸੇ ਨਾ ਕਿਸੇ ਸੋਰਸ ਤੋਂ ਬਾਹਰ ਨਿਕਲ ਰਿਹਾ ਔਰ ਉਹ ਜਿੰਨੇ ਮਰਜ਼ੀ ਟ੍ਰੇਟਰ ਜਾਂ ਪ੍ਰੋ ਇੰਡੀਆ ਵੀ ਰਹੇ ਹੋਣ ਇਹ ਜਿਹੜਾ ਆਰਟੀਕਲ 370 ਦੇ ਥੱਲੇ ਔਰ ਸਾਰੇ ਕਸ਼ਮੀਰੀਆਂ ਨੂੰ ਜਿਹੜਾ ਉਹਨਾਂ ਨੂੰ ਅਪਮਾਨਿਤ ਕਰਨ ਦਾ ਹਿਊਮਿਲੇਟ ਕਰਨ ਦਾ ਜਿਹਨੂੰ ਇਹਨਾਂ ਦਾ ਆਪਣਾ ਇੰਟੈਲੀਜੈਂਸ ਚੀਫ ਰਿਟਾਇਰਡ ਕਹਿ ਰਿਹਾ ਟੂ ਰਬ देयर ਨੋਜ਼ ਕਿ 370 ਲੈਣਾ ਜਿਹੜਾ ਆਲਰੇਡੀ ਇਰਰੈਲੇਵੈਂਟ ਬਣਿਆ ਹੋਇਆ ਸੀ ਇਹ ਕਸ਼ਮੀਰੀਆਂ ਦਾ ਨੱਕ ਰਗੜ ਰਹੇ ਨੇ ਸੋ ਇਸ ਸਭ ਨੇ ਕਸ਼ਮੀਰੀਆਂ ਦੇ ਵਿੱਚ ਯਤਜ਼ਦੀ ਵੀ ਪੈਦਾ ਕੀਤੀ ਹੈ ਔਰ ਇਸ ਦੇ ਨਾਲ ਈਵਨ ਮੈਂ ਇਹ ਦੇਖ ਰਿਹਾ ਵੀ ਚੰਗੀ ਗੱਲ ਹੈ ਵੀ ਭਾਰਤ ਦੇ ਵਿੱਚ ਜਿਹੜੇ ਜਾਗਦੀ ਜ਼ਮੀਰਾਂ ਵਾਲੇ ਲੋਕ ਨੇ ਉਹਨਾਂ ਨੇ ਆਵਾਜ਼ ਵੀ ਦੇਣੀ ਸ਼ੁਰੂ ਕੀਤੀ ਹੈ ਔਰ ਅੱਜ ਹੀ ਇੱਕ ਖਬਰ ਜਿਹੜੀ ਹੈ ਕਿ ਉਹਨਾਂ ਦੇ 18 ਦੇ ਕਰੀਬ ਡਾਕਟਰਸ ਨੇ ਭਾਰਤ 'ਚ ਐਕਸੈਸ ਟੂ ਹੈਲਥ ਕੇਅਰ ਇਜ਼ ਬੀਇੰਗ ਇੰਪੀਡਡ ਇਨ ਜੰਮੂ ਐਂਡ ਕਸ਼ਮੀਰ ਕਲੇਮ 18 ਡਾਕਟਰਸ 18 ਡਾਕਟਰਾਂ ਨੇ ਇੱਕ ਚਿੱਠੀ ਜਿਹੜੀ ਹੈ ਮੈਡੀਕਲ ਜਰਨਲ BMJ 'ਚ ਲਿਖੀ ਹੈ ਉਹਨਾਂ ਨੇ ਕਿਹਾ ਕਿ ਬਲੇਟੈਂਟ ਡਿਨਾਇਲ ਆਫ ਦਾ ਰਾਈਟ ਟੂ ਹੈਲਥ ਕੇਅਰ ਐਂਡ ਦਾ ਰਾਈਟ ਟੂ ਲਾਈਫ ਇਨ ਦਾ ਸਟੇਟ ਕਿ ਇਹ ਸਾਰਾ ਜਿਹੜਾ ਉਹਨਾਂ ਦੇ ਹੱਕ ਉਹਨਾਂ ਨੂੰ ਲੋਕਾਂ ਨੂੰ ਨਹੀਂ ਦਿੱਤੇ ਜਾ ਰਹੇ ਲੰਬਾ ਚੌੜਾ ਲੈਟਰ ਹੈ ਪਰ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਵੀ ਇੱਕ ਪਾਸੇ ਕਸ਼ਮੀਰ ਵਾਦੀ ਦੇ ਵਿੱਚ ਜੋ ਚੱਲ ਰਿਹਾ ਉਸ ਦੀ ਧੁੱਖ ਹੁਣ ਬਾਹਰ ਨਿਕਲਣੀ ਸ਼ੁਰੂ ਹੋਈ ਹੈ ਸਕੂਲ ਇਹ ਖੋਲਣ ਦੇ ਨਾਂ ਥੱਲੇ ਲੇਕਿਨ ਕੋਈ ਸਕੂਲਾਂ 'ਚ ਜਾ ਨਹੀਂ ਰਿਹਾ ਲੋਕ ਬੋਲ ਵੀ ਰਹੇ ਨੇ ਬਾਹਰ ਵੀ ਇਸ ਦੇ ਉੱਤੇ ਜ਼ੋਰਦਾਰ ਲੌਬੀ ਹੋ ਰਹੀ ਹੈ ਪਰ ਇਸ ਸਾਰੇ ਦੀ ਆੜ ਦੇ ਵਿੱਚ ਇੱਕ ਪਾਸੇ ਤਾਂ ਕਸ਼ਮੀਰ ਦੇ ਵਿੱਚ 1 ਮਿਲੀਅਨ ਫੌਜ ਔਰ ਸਿਕਿਉਰਿਟੀ ਦਸਤਿਆਂ ਨਾਲ ਜੋ ਕਰ ਰਹੇ ਨੇ ਦੂਸਰਾ ਸਿਰਾ ਨਾਰਥ ਈਸਟ ਅਸਾਮ ਦੇ ਵਿੱਚ ਕਿਉਂਕਿ ਇੱਕ ਵੇਲੇ ਇੱਕੋ ਹੀ ਖਬਰ ਸੈਂਟਰਲ ਸਟੇਜ ਤੇ ਹੁੰਦੀ ਔਰ ਹੁਣ ਦੋਨਾਂ ਦਾ ਸਬੰਧ ਮੁਸਲਮਾਨਾਂ ਨਾਲ ਹੈ ਤੇ ਅਸਾਮ ਦੇ ਵਿੱਚ ਮਿਲੀਅਨਸ ਆਫ ਮੁਸਲਿਮਸ ਜਿਹੜੇ ਨੇ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਥੱਲੇ ਸਿਟੀਜ਼ਨ ਰਜਿਸਟਰੀ ਦੀ ਗੱਲ ਸ਼ੁਰੂ ਕੀਤੀ ਸੀ ਉਹਨਾਂ ਨੂੰ ਸਿਟੀਜ਼ਨਸ਼ਿਪ ਉਹਨਾਂ ਨੇ ਡਿਨਾਈ ਕਰਕੇ ਉਹ ਤਾਰਾਂ ਦੇ ਅੰਦਰ ਡੱਕੇ ਹੋਏ ਨੇ ਐਂਡ ਤੱਕ ਜਦੋਂ ਤੱਕ ਇਹਨਾਂ ਦੀ ਟਰਮ ਮੁੱਕਣੀ ਹੈ ਉਹ ਲੱਖਾਂ ਨਹੀਂ ਸ਼ਾਇਦ ਕਰੋੜ ਦਾ ਨੰਬਰ ਕ੍ਰਾਸ ਕਰ ਜਾਣ ਸਭ ਨੂੰ ਕਹਿ ਰਹੇ ਨੇ ਜੀ ਤੁਸੀਂ ਬੰਗਲਾਦੇਸ਼ੀ ਹੋ ਜਿਹੜੇ 6-6 ਜਨਰੇਸ਼ਨਾਂ ਜਿਨ੍ਹਾਂ ਦੀਆਂ ਅਸਾਮ ਦੇ ਵਿੱਚ ਜੰਮੀਆਂ ਪਲੀਆਂ ਕੱਲ ਹੀ ਮੈਂ ਦੇਖ ਰਿਹਾ ਸੀ ਕਿ 90 ਸਾਲ ਦਾ ਬਜ਼ੁਰਗ ਜਿਹੜਾ ਜੰਮਿਆ ਵੀ ਉੱਥੇ ਤੇ ਦੂਜੇ ਉਹਨੂੰ ਕਹਿ ਰਹੇ ਨੇ ਜੀ ਆਪਣੇ ਕਾਗਜ਼ਾਤ ਦਿਖਾ ਤੇਰੀ ਕਿੱਥੇ ਹੈ ਰਜਿਸਟਰੀ ਕਿੱਥੇ ਹੈ ਦੂਜੇ ਜਿਹੜੇ ਗਰੀਬੀ ਦੇ ਮਾਰੇ ਹੁੰਦੇ ਨੇ ਉਹਨਾਂ ਵਿਚਾਰਿਆਂ ਦੇ ਕੋਲ ਤਾਂ ਉਹ ਤਾਂ ਟੱਪਰੀ ਵਾਸ ਕਰ ਰਹੇ ਹੁੰਦੇ ਨੇ ਉਹਨਾਂ ਦੇ ਕੋਲ ਕੀ ਉਹ ਸਬੂਤ ਤੁਹਾਨੂੰ ਦਿਖਾਣ ਲੇਕਿਨ ਇਹ ਕਹਿ ਕੇ ਜੀ ਤੂੰ ਬੰਗਲਾਦੇਸ਼ੀ ਹੈ ਸੋ ਇਹ ਖਬਰ ਜਿਹੜੀ ਜਿਸ ਲੈਵਲ ਦੇ ਉੱਤੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਨੂੰ ਜਿਹੜਾ ਜਾਂ ਉਹਨਾਂ ਨੂੰ ਹਿੰਦੂ ਬਣਨ ਦੇ ਨਾਂ ਥੱਲੇ ਇੱਕੋ ਇੱਕ ਪਾਰਟ ਹੈ ਕਿ ਵੀ ਉਹ ਉਹਨਾਂ ਦੀ ਕਨਵਰਜਨ ਹੋ ਰਹੀ ਹੈ ਫੋਰਸਫੁਲੀ ਲੇਕਿਨ ਇਸ ਤੋਂ ਵੀ ਵੱਧ ਕੇ ਉਹਨਾਂ ਸਾਰਿਆਂ ਨੂੰ ਜਿਹੜਾ ਇਲੀਗਲ ਡਿਕਲੇਅਰ ਕਰਕੇ ਆਉਣ ਵਾਲੇ ਪੀਰੀਅਡ 'ਚ ਵੱਡੇ ਜੇਲ੍ਹ ਖਾਨਾ ਜਿਹੜਾ ਉਹ ਖੁੱਲੀਆਂ ਤਾਰਾਂ ਵਾਲਾ ਜਿਹਦੇ 'ਚ ਕਿ ਉਹ ਭੁੱਖੇ ਉਹਨਾਂ ਨੂੰ ਮਾਰਨਗੇ ਰੱਖ ਕੇ ਕੰਸੈਂਟਰੇਸ਼ਨ ਕੈਂਪਾਂ ਦੀ ਤਰ੍ਹਾਂ ਇਹ ਮਾਹੌਲ ਬਣਿਆ ਹੋਇਆ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਸਿਚੁਏਸ਼ਨ ਬੜੀ ਦਰਦਨਾਕ ਹੈ ਲੇਕਿਨ ਕਸ਼ਮੀਰੀਆਂ ਦੇ ਨਾਲ ਸਾਡੀ ਆਵਾਜ਼ ਬਰਾਬਰ
ਆਵਾਜ਼ ਹੀ ਨਹੀਂ, ਅਸੀਂ ਸਮਝਦੇ ਹਾਂ ਵੀ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਅੱਗੇ ਵਧ ਰਹੇ ਹਾਂ। ਔਰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕੁੱਲ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਨੇ, ਕੋਈ ਜ਼ਰੂਰੀ ਨਹੀਂ ਕਿ ਹਰ ਇੱਕ ਨੇ ਕੋਈ ਸਾਡੇ ਤੋਂ ਇਨਸਪੀਰੇਸ਼ਨ ਲਈ ਹੈ, ਆਪਣੇ ਤੌਰ ਤੇ ਹੀ ਹਰ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਵੀ ਨਹੀਂ, ਹੁਣ ਜਿਵੇਂ ਈਵਨ ਇਹਨਾਂ ਦਾ NDTV ਨੇ ਇੱਕ ਸਟੋਰੀ, ਜਿਹੜੇ 3 ਸਿੱਖ ਨੌਜਵਾਨ ਜਿਨ੍ਹਾਂ ਚੋਂ ਇੱਕ ਨੇ ਫੇਸਬੁੱਕ ਤੇ ਪਾਇਆ ਕਿ ਭਾਈ ਕਿਸੇ ਨੂੰ ਵੀ ਕਸ਼ਮੀਰੀ ਬੱਚੀ ਕਿਤੇ ਕੋਈ ਸਟੈਂਡਰਡ ਹੈ ਜਾਂ ਉਹਨਾਂ ਨੂੰ ਮਦਦ ਦੀ ਲੋੜ ਹੈ, 32-33 ਦੇ ਕਰੀਬ ਕਸ਼ਮੀਰੀ ਬੱਚੀਆਂ ਕੋਈ ਪੂਨੇ ਤੋਂ ਕੋਈ ਦੂਜੇ ਉਹਨਾਂ ਤੱਕ ਪਹੁੰਚ ਕੀਤੀ। ਉਹਨਾਂ ਨੇ ਪਹਿਲਾਂ ਆਪਣੀ ਮਿਨੀਮਮ ਜੋ ਉਹਨਾਂ ਦੇ ਕੋਲ ਦਸਵੰਧ ਸੀ ਉਹ ਉਹਨਾਂ ਨੇ ਪਾਇਆ, ਔਰ ਉਹਨਾਂ ਨੇ ਉਹਨਾਂ 32-33 ਕਸ਼ਮੀਰੀ ਬੱਚੀਆਂ ਨੂੰ ਖੁਦ ਫਲਾਈਟਸ ਤੇ ਲਿਜਾ ਕੇ ਉਹਨਾਂ ਦੇ ਘਰੀਂ ਛੱਡਿਆ। ਔਰ NDTV ਦੀ ਸਟੋਰੀ ਵੀ ਸੀ, ਔਰ ਉਹਦੇ ਥੱਲੇ ਹਜ਼ਾਰਾਂ ਕਮੈਂਟ ਨੇ। ਔਰ ਮੈਂ ਫਖਰ ਦੇ ਨਾਲ ਆਪਣੇ ਆਪ ਨੂੰ ਇੱਕ ਸਿੱਖ ਦੇ ਨਾਤੇ ਬਹੁਤ ਫਖਰ ਮਹਿਸੂਸ ਕਰਦਾ। ਉਹਨਾਂ ਚੋਂ ਹਜ਼ਾਰਾਂ ਚੋਂ ਜ਼ਾਹਿਰ ਹੈ 90% ਮੁਸਲਮਾਨ ਭੈਣਾਂ ਭਰਾਵਾਂ ਦੇ ਨੇ ਕਿ ਭਾਈ ਅੱਜ ਜਦੋਂ ਇੱਥੇ ਪੱਤਾ ਸਾਡਾ ਵੈਰੀ ਹੈ, ਤੁਸੀਂ ਸਾਡੀ ਪੱਤ ਦੇ ਇੱਜ਼ਤ ਦੇ ਹਾਫਜ਼ ਬਣੇ। ਔਰ ਮੈਂ ਸਮਝਦਾ ਵੀ ਇਹ ਜਿੰਨੀ ਗੁੱਡਵਿਲ ਇਸ ਵੇਲੇ ਦੋਨਾਂ ਕੌਮਾਂ 'ਚ ਹੈ, ਰੱਬ ਰਹਿਮਤ ਕਰੇ ਕਿ ਇਹ ਬੌਂਡ ਹੋਰ ਵੀ ਮਜ਼ਬੂਤ ਹੋਵੇ। ਔਰ ਅੱਜ ਹੀ ਜਦੋਂ ਮੈਂ ਸਟੂਡੀਓ ਵੱਲ ਆ ਰਿਹਾ ਸੀ, ਰਾਜਾ ਰਜ਼ਾਕ ਜਿਹੜੇ ਅਮਰੀਕਨ ਪਾਕਿਸਤਾਨੀ ਥਿੰਕ ਟੈਂਕ ਦੇ ਫਾਊਂਡਰਸ ਚੋਂ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਆਉਣ ਵਾਲੇ ਸੈਚਰਡੇ ਨੂੰ ਯਾਨੀ ਕਿ 24 ਤਰੀਕ ਦੁਪਹਿਰ 12:30 ਵਜੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਰੱਖਿਆ। ਔਰ ਇਸ ਦੇ ਵਿੱਚ ਖਾਸ ਤੌਰ ਤੇ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਰਾਜਾ ਫਾਰੂਕ ਹੈਦਰ ਉਹ ਪਾਰਟਿਸਿਪੇਟ ਵੀ ਕਰਨਗੇ, ਜ਼ਾਹਰ ਹੈ ਲੀਡ ਕਰਨਗੇ। ਸੋ ਅਸੀਂ ਜਿਹੜਾ ਇਸ ਦੇ ਰਾਹੀਂ ਇਹ ਅਪੀਲ ਕਰਦੇ ਹਾਂ ਇਸ ਫੋਰਮ ਤੋਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ। ਅਸੀਂ ਵੀ ਜ਼ਰੂਰ ਸ਼ਮੂਲੀਅਤ ਵੀ ਕਰਾਂਗੇ ਔਰ TV 84 ਲਈ ਕਵਰ ਵੀ ਕਰਾਂਗੇ। ਹੁਣ ਜਿਹਨੂੰ ਕਹਿੰਦੇ ਨੇ ਗੈਟਿੰਗ ਬੈਕ ਟੂ ਦਾ ਓਰੀਜਨਲ, ਇਹ ਬਹੁਤ ਚੰਗੀ ਗੱਲ ਹੈ। UN ਸਿਕਿਉਰਿਟੀ ਕਾਉਂਸਲ 'ਚ ਗੱਲ ਹੋਈ, ਪਾਕਿਸਤਾਨ ਦੀ ਹਕੂਮਤ ਨੇ ਫੈਸਲਾ ਕੀਤਾ ਕਿ ਇਹਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਕੇ ਜਾਣਾ ਹੈ। ਮੈਂ ਸਮਝਦਾ ਵੀ ICJ ਦਾ ਤਾਂ ਚਲੋ ਉਹਨਾਂ ਦੇ ਲੀਗਲ ਐਕਸਪਰਟ ਨੇ, ਉਹਨਾਂ ਨੇ ਜ਼ਰੂਰ ਸਲਾਹ ਕੀਤੀ ਹੋਏਗੀ। ਇਹ ਵੀ ਇਹਦੇ ਨਾਲ ਲੱਗਦਾ ਚੰਗਾ ਹੋਏਗਾ ਕਿ ਇਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਕਿਉਂਕਿ ਹੁਣ ਅਸੀਂ ਜਦੋਂ ਸਿੱਖਾਂ ਦੀ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਆਪਸ਼ਨਸ ਨੂੰ ਐਕਸਪਲੋਰ ਕਰਦੇ ਸੀ, ਤੇ ਸਾਡੇ ਕੋਲ ਕੋਈ ਜਿਹੜਾ ਇੰਟਰਨੈਸ਼ਨਲ ਦਰਵਾਜ਼ਾ ਨਹੀਂ ਸੀ ਖੁੱਲ੍ਹਦਾ, ਕਿਉਂਕਿ ਕਿਸੇ ਵੀ ਇਸ ਕਿਸਮ ਦੇ ਫੋਰਮ ਲਈ ਉਹ ICJ ਹੋਏ ਜਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੋਏ, ਕੋਈ ਮੈਂਬਰ ਕੰਟਰੀ ਜਿਹੜਾ UN ਦਾ ਹੈ ਉਹੀ ਕੇਸ ਨੂੰ ਲਿਜਾ ਸਕਦਾ ਹੈ। ਵੈਦਰ ਐਕਸੈਪਟੈਂਸ ਹੁੰਦੀ ਹੈ ਜਾਂ ਨਹੀਂ, ਘੱਟੋ ਘੱਟ ਉਹਦਾ PR ਤਾਂ ਹੁੰਦਾ ਹੈ, ਪਬਲਿਕ ਰਿਲੇਸ਼ਨ ਤਾਂ ਹੁੰਦਾ ਹੈ। ਔਰ ਮੈਂ ਸਮਝਦਾ ਵੀ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਜੋ 5 ਅਗਸਤ ਤੋਂ ਬਾਅਦ ਹਾਲਾਤ ਬਣਾਏ ਹੋਏ ਨੇ, ਜੋ ਪਿਛਲੇ 72 ਸਾਲ ਦਾ ਜੋ ਚੱਲ ਹੀ ਰਿਹਾ ਸੀ, ਔਰ ਈਵਨ ਯੂਨਾਈਟਿਡ ਨੇਸ਼ਨਸ ਨੇ 2018 ਦੇ ਵਿੱਚ 49 ਪੇਜ ਰਿਪੋਰਟ ਕਸ਼ਮੀਰ ਦੇ ਉੱਤੇ ਪਹਿਲੀ ਵਾਰ ਕਸ਼ਮੀਰ ਦੇ ਇਹ ਸਾਰੇ ਕੇਸ ਦੇ UN ਸਿਕਿਉਰਿਟੀ ਕਾਉਂਸਲ 'ਚ ਆਉਣ ਤੋਂ ਬਾਅਦ ਰਿਲੀਜ਼ ਕੀਤੀ ਹੈ। ਔਰ ਜੋ ਇਸ ਵੇਲੇ ਉੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਦਾ ਹੱਕ, ਇਨਫੋਰਮੇਸ਼ਨ ਦਾ ਹੱਕ, ਬਿਲਕੁਲ ਇਨਫੋਰਮੇਸ਼ਨ ਬਲੈਕ ਹੋਲ ਕ੍ਰੀਏਟ ਕੀਤਾ ਹੈ। 18 ਡਾਕਟਰ ਉਹਨਾਂ ਦੇ ਕਹਿ ਰਹੇ ਨੇ ਕਿ ਵੀ ਬਿਲਕੁਲ ਮੈਡੀਕਲ ਐਂਬੂਲੈਂਸਿਸ ਨੂੰ ਵੀ ਕੋਈ ਐਂਬੂਲੈਂਸ ਨਹੀਂ ਹੈ, ਜੇ ਹੈ ਵੀ ਹੈ ਪ੍ਰਾਈਵੇਟ 'ਚ ਤਾਂ ਉਹਨੂੰ ਵੀ ਸਿਕਿਉਰਿਟੀ ਨੇ ਰੋਕਿਆ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਚੰਗਾ ਕੇਸ ਬਣਦਾ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ, ਕਿ ਵੀ ਇਹ ਇੱਕ ਕ੍ਰਿਮੀਨਲ ਐਕਟ ਹੈ ਜਿੱਥੇ ਬੇਸਿਕਲੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 1990 ਦੇ ਵਿੱਚ ਜਿਹੜਾ ਇਹਨਾਂ ਦਾ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਹੈ, ਜਿਸ ਨੂੰ ਭਾਰਤ ਨੇ ਵੀ ਮੰਨਿਆ ਹੋਇਆ, ਉਹਦੇ ਥੱਲੇ ਤੁਸੀਂ ਇਹਨਾਂ ਰਾਈਟਸ ਨੂੰ ਡਿਨਾਈ ਨਹੀਂ ਕਰ ਸਕਦੇ। ਸਾਨੂੰ 80ਵਿਆਂ 'ਚ ਅਸੀਂ, ਮੈਂ ਜਿਵੇਂ ਪਹਿਲਾਂ ਕਿਹਾ ਵੀ ਸਾਡੀ ਤਾਂ ਬਾਂਹ ਹੀ ਨਹੀਂ ਕਿਸੇ ਨੇ ਫੜੀ। ਕਸ਼ਮੀਰੀਆਂ ਦੇ ਲਈ ਚਲੋ ਹੋਰ ਛੱਡੋ, OIC ਨਹੀਂ ਖਲੋਤਾ ਜਾਂ ਕੋਈ, ਪਾਕਿਸਤਾਨ ਤਾਂ ਹੈ, ਔਰ ਘੱਟੋ ਘੱਟ ਇਮਰਾਨ ਖਾਨ ਡਟ ਕੇ ਮੈਦਾਨ ਦੇ ਵਿੱਚ ਆ ਗਏ ਨੇ ਕਿ ਬਈ ਅਸੀਂ ਤੁਹਾਡੇ ਨਾਲ ਖਲੋਤੇ। ਸੋ ਕੁੱਲ ਮਿਲਾ ਕੇ, ਪਰ ਅਗੇਨ ਇਹ ਸਵਾਲ ਪੁੱਛਿਆ ਜਾਂਦਾ ਕਿ ਕੀ ਕਸ਼ਮੀਰ ਦੇ ਮਸਲੇ ਦਾ ਡਿਪਲੋਮੈਟਿਕ ਹੱਲ ਹੈ? ਇਹਦੀ PR ਵੈਲਿਊ ਵੀ ਹੈ, ਔਰ ਜਦੋਂ ਚਰਚਾ ਚੱਲਦੀ ਰਹਿੰਦੀ ਹੈ ਉਹਦੇ ਚੋਂ ਜਿਨ੍ਹਾਂ ਨੇ ਲੜਨਾ, ਜਿਨ੍ਹਾਂ ਨੇ ਖਲੋਣਾ, ਇੱਕ ਮਾਹੌਲ ਜ਼ਰੂਰ ਸਿਰਜਣ 'ਚ ਮਦਦਗਾਰ ਹੁੰਦਾ ਹੈ। ਕਿਉਂਕਿ ਅਸੀਂ ਦੇਖਦੇ ਹਾਂ ਪੰਜਾਬ ਦੇ ਹਵਾਲੇ ਨਾਲ ਵੀ, ਬੇਸ਼ੱਕ ਢਾਡੀ ਹੋਣ, ਸਾਡੇ ਕਵੀ ਹੋਣ ਜਾਂ ਕਵੀਸ਼ਰ ਹੋਣ ਜਿਹੜੇ ਬਹਾਦਰੀ ਦੀਆਂ ਵਾਰਾਂ ਗਾਉਂਦੇ ਨੇ ਸਿੱਖ ਦੀਵਾਨਾਂ ਦੇ ਵਿੱਚ ਜਾਂ ਈਵਨ ਮੇਲਿਆਂ ਦੇ ਮੌਕੇ ਦੇ ਉੱਤੇ ਵੀ, ਠੀਕ ਹੈ ਵੀ ਬਹੁਤਿਆਂ ਨੂੰ ਲੱਗੇਗਾ ਕਿ ਉਹਨਾਂ ਦਾ ਪੇਸ਼ਾ ਹੀ ਹੈ, ਨਹੀਂ ਬਹੁਤ ਸਾਰਿਆਂ ਦਾ ਜੀ ਉਹ ਤਾਂ ਉਹਨਾਂ ਦੀ ਬ੍ਰੈਡ ਬਟਰ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ
ਉਹ ਮਾਹੌਲ ਵੀਰ ਰਸ ਦਾ ਸਿਰਜਿਆ ਜਾਂਦਾ ਜਦੋਂ ਕੋਈ ਕਹਾਣੀ ਸੁਣਾਉਂਦਾ ਹੈ ਬਹਾਦਰੀ ਦੀ, ਕੋਈ ਕਵਿਤਾ ਸੁਣਾਉਂਦਾ ਹੈ, ਕੋਈ ਢਾਡੀ ਜਿਹੜਾ ਉਹ ਸਾਕਾ ਸੁਣਾਉਂਦਾ ਬਹਾਦਰੀ ਦਾ ਕਿ ਕਿਵੇਂ ਕੀ ਫਤਿਹ ਹੋਇਆ, ਕਿਧਰੋਂ ਕੀ ਹੋਇਆ, ਤਾਂ ਉਹ ਜਿਹੜਾ ਤੁਹਾਡੀਆਂ ਰਗਾਂ 'ਚ ਖੂਨ ਖੌਲਦਾ ਹੈ ਔਰ ਤੁਹਾਨੂੰ ਫਖਰ ਵੀ ਮਹਿਸੂਸ ਹੁੰਦਾ ਹੈ ਔਰ ਉਹਦੇ ਚੋਂ ਹੀ ਤੁਹਾਡਾ ਫਿਰ ਕਾਡਰ ਨਿਕਲਦਾ ਹੈ। ਬੇਸ਼ੱਕ ਜਿਹੜਾ ਉਹ ਉਹਨਾਂ ਦਾ ਆਪਣਾ ਕੀ ਹੈ, ਉਹਨਾਂ 'ਚੋਂ ਭਾਵੇਂ ਆਪ ਕਿਸੇ ਨੇ ਨਹੀਂ ਜਾਣਾ ਹੁੰਦਾ, ਲੇਕਿਨ ਉਹ ਇੱਕ ਮਾਹੌਲ ਸਿਰਜਦਾ। ਸੋ ਅਸੀਂ ਸਮਝਦੇ ਹਾਂ ਵੀ ਇੱਕ ਗੱਲ ਦਾ ਧਿਆਨ ਰਹੇ, ਜਿਵੇਂ ਮੈਂ ਅਕਸਰ ਦੁਹਰਾਉਂਦਾ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਕੋਈ ਕਿਸੇ ਨੂੰ ਰਾਜ ਕਦੇ ਟਰੇ ਦੇ ਉੱਤੇ ਤਸ਼ਤੀ ਤੇ ਰੱਖ ਕੇ ਨਹੀਂ ਦਿੰਦਾ, ਤੁਸੀਂ ਤਾਕਤ ਦੇ ਨਾਲ ਲੈਂਦੇ ਹੋ। ਔਰ ਉਹਦੇ 'ਚ ਮੈਂ ਸਮਝਦਾ ਵੀ ਇਸ ਵੇਲੇ ਕਸ਼ਮੀਰੀਆਂ ਨੇ ਆਪਣੀ ਬਹਾਦਰੀ, ਆਪਣੀ ਸ਼ਹਾਦਤ ਔਰ ਆਪਣੀ ਡਿਟਰਮੀਨੇਸ਼ਨ ਉਸ ਦੇ ਨਾਲ ਸਭ ਨੂੰ ਗਲਤ ਸਾਬਤ ਕਰ ਦਿੱਤਾ ਹੈ। ਜਿਹੜੇ ਇਹਨਾਂ ਦੇ ਮੁਹਾਦੇ ਆ ਹੋਏ ਮਾਦਾ ਜਾਂ ਇਹ ਹੋਇਆ ਐਗਰੀਮੈਂਟ, ਉਹ ਸਾਰਿਆਂ ਨੂੰ ਪਾਸੇ ਸੁੱਟ ਕੇ ਕਸ਼ਮੀਰੀ ਬੱਚਾ, ਬੱਚੀ, ਔਰਤ, ਬਜ਼ੁਰਗ ਆਜ਼ਾਦੀ ਦੇ ਗੀਤ ਗਾਉਂਦੇ ਨੇ। ਸੋ ਇਸ ਮਾਹੌਲ ਨੂੰ ਔਰ ਆਲਰੇਡੀ ਜਿਹੜਾ ਭਾਰਤ ਪਾਕਿਸਤਾਨ ਟੈਨਸ਼ਨ ਔਰ ਨਿਊਕਲੀਅਰ ਔਰ ਇਸ ਸਾਰੇ ਦਾ ਇੱਕ ਮਾਹੌਲ ਬਣਿਆ ਜਿਹਦੇ 'ਚ ਹੁਣ ਇਹਨਾਂ ਨੂੰ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਦਿਲਚਸਪੀ ਹੋਈ ਹੈ। ਸੋ ਇਸ ਮਾਹੌਲ ਦੇ ਵਿੱਚ ਜਿੱਥੇ ਇੰਟੈਂਸ ਡਿਪਲੋਮੇਸੀ ਦੀ ਲੋੜ ਹੈ, ਉੱਥੇ ਮੈਂ ਸਮਝਦਾ ਕਿ ਔਨ ਦਾ ਗਰਾਊਂਡ ਪਾਕਿਸਤਾਨ ਨੂੰ ਜਾਂ ਈਵਨ ਆਜ਼ਾਦ ਕਸ਼ਮੀਰ, ਬੇਸ਼ੱਕ ਇਹਨਾਂ ਦੀ ਹੁਣ ਆਪਣੀ ਅਸੈਂਬਲੀ ਹੈ, ਜਦੋਂ ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਲਈ ਪਾਕਿਸਤਾਨ ਤੇ ਡਿਪੈਂਡੈਂਟ ਨੇ, ਪਰ ਇਹ ਮੌਕਾ ਹੈ ਕਿ ਜੇ ਦੋਨੋਂ ਹੀ ਆਪਣੀਆਂ ਆਜ਼ਾਦ ਐਂਟੀਟੀ ਦੇ ਤੌਰ ਦੇ ਉੱਤੇ, ਆਜ਼ਾਦ ਕਸ਼ਮੀਰ ਵੀ ਔਰ ਪਾਕਿਸਤਾਨ ਵੀ, ਆਪਣੇ ਜਿਹੜੀਆਂ ਬੀਬੀਆਂ ਨੇ, ਬੱਚੇ ਨੇ, ਹਿਊਮਨ ਰਾਈਟਸ ਐਕਟਿਵਿਸਟ, ਯੰਗਸਟਰਸ, ਔਰ ਕਿਉਂਕਿ ਇਹ ਵੀ ਇੱਕ ਫੇਸ ਹੁੰਦਾ ਜਦੋਂ ਤੁਸੀਂ ਐਜ਼ ਏ ਵੂਮਨ ਕਿਤੇ ਤੁਹਾਡੀ ਬੀਬੀ ਆ ਕੇ ਸੁਣਾ ਰਹੀ ਹੈ ਲੋਕਾਂ ਨਾਲ ਕੀ ਹੋ ਰਿਹਾ ਹੈ, ਔਰ ਉਹਦੇ ਚੋਂ ਇੰਡੀਅਨ ਆਕੂਪਾਈਡ ਪੰਜਾਬ ਵੈਲੀ ਦੇ ਵੀ ਜਿਹੜੇ ਕਸ਼ਮੀਰੀ ਬਾਹਰ ਨੇ ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾ ਸਕਦਾ ਕਿ ਔਰ ਇੱਕ ਜ਼ਬਰਦਸਤ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਔਰ ਜਿਹੜੇ ਬੇਸਿਕ ਵਾਇਓਲੇਸ਼ਨਸ ਨੇ ਉਹ ਇੱਕ ਨੈਰੇਟਿਵ ਦੁਨੀਆ ਭਰ ਦੇ ਫੋਰਮਸ ਦੇ ਵਿੱਚ ਹੀਅਰਿੰਗਸ ਹੋਣ। ਜੇ ਹੁਣ ਪਾਕਿਸਤਾਨ ਕਾਕਸ ਐਗਜ਼ਿਸਟ ਕਰਦੀ ਸੀ ਪਹਿਲਾਂ, ਹੁਣ ਮੈਨੂੰ ਪਤਾ ਲੱਗਾ ਹੈ ਦੁਬਾਰਾ, ਹਾਲਾਂਕਿ ਇੱਕ ਉੱਥੇ ਰਾਹ ਦਾ ਬੰਦਾ ਹੈ ਕਾਂਗਰਸਮੈਨ, ਕੀ ਉਹਦਾ ਨਾਮ ਹੈ, ਰਾਓ ਖੰਨਾ, ਉਹ ਮੈਂ ਪਰਸੋਂ ਪੜ੍ਹ ਰਿਹਾ ਸੀ ਜੀ, ਉਹ ਪਾਕਿਸਤਾਨ ਕਾਕਸ ਦਾ ਮੈਂਬਰ ਬਣ ਗਿਆ। ਤੇ ਮੈਂ ਅੱਜ ਹੀ ਉੱਥੇ ਇੱਕ ਸੱਜਣ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਾਕਸ ਵਾਲਿਆਂ ਨੂੰ ਇਹ ਬੰਦਾ ਕੌਣ ਹੈ, ਜਾਂ ਇਹ ਐਵੇਂ ਗਿਣਤੀ ਵਧਾਉਣ ਤੇ ਲੱਗੇ ਹੋਏ ਨੇ, ਕਿ ਵੀ ਇਹ ਪਛਾਣ ਕਰੋ ਕਿ ਵੀ ਜਿਹੜਾ ਰਾਓ ਖੰਨਾ ਉਹਨੂੰ ਅਸੀਂ US ਕਾਂਗਰੈਸ਼ਨਲ ਸਿੱਖ ਕਾਕਸ ਦਾ ਵੜਨ ਨਹੀਂ ਦਿੱਤਾ ਕਿ ਸਾਨੂੰ ਪਤਾ ਹੈ ਵੀ ਉਹ ਕੀ ਹੈ। ਉਹ ਪਾਕਿਸਤਾਨ ਕਾਕਸ ਪਰਸੋਂ ਹੀ ਉਹਨੇ ਜੁਆਇਨ ਕੀਤਾ ਤੇ 3 ਦਿਨ ਪਹਿਲੇ। ਸੋ ਹੁਣ ਉਹ ਸ਼ੀਲਾ ਜੈਕਸਨ ਵੀ ਇੱਥੇ ਬੀਬੀ ਆਈ ਹੋਈ ਸੀ, ਪਾਕਿਸਤਾਨ ਕਾਕਸ 'ਚ ਹੈ। ਸੋ ਮੈਂ ਸਮਝਦਾ ਕਿ ਵੀ ਇਹ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਵੀ ਇਹ ਮੌਕਾ ਹੈ ਜਦੋਂ ਕਿ ਕਸ਼ਮੀਰ ਮੁੱਦੇ ਦੇ ਉੱਤੇ US ਕਾਂਗਰਸ ਦੇ ਵਿੱਚ ਜੇ ਤੁਹਾਡੀਆਂ ਕਾਕਸਿਸ ਐਕਟਿਵ ਨੇ ਉਹਨਾਂ ਤੋਂ ਹੀਅਰਿੰਗ ਕਰਵਾਓ, ਬਰੀਫਿੰਗ ਹੋਏ, ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਹੈ ਦੂਸਰਾ। ਸੋ ਇਹ ਆਪਣੀ ਥਾਂ ਤੇ ਲੌਬੀ ਇੱਕ ਮਾਹੌਲ ਕ੍ਰੀਏਟ ਕਰਨ ਔਰ ਸਟਰਗਲ ਕਸ਼ਮੀਰੀਆਂ ਦਾ ਮੈਨੂੰ ਫੇਥ ਹੈ ਉਹਨਾਂ ਨੇ ਬਹਿਣਾ ਨਹੀਂ ਹੈ, ਉਹਨਾਂ ਨੇ ਉਹ ਅੱਗੇ ਤੋਰਨਗੇ। ਔਰ ਇਧਰੋਂ ਪਾਕਿਸਤਾਨ ਨੂੰ ਜਿਹੜਾ ਹੁਣ ਪੋਸਚਰ ਇਮਰਾਨ ਖਾਨ ਨੇ ਲਿਆ ਜੰਗਜੂ ਪੋਸਚਰ, ਇਹ ਹੁਣ ਡਿਲੂਟ ਨਹੀਂ ਹੋਣਾ ਚਾਹੀਦਾ। ਟਰੰਪ ਕੀ ਕਹਿੰਦਾ, ਕੌਣ ਕੀ ਕਹਿੰਦਾ, ਉਹਨਾਂ ਨੂੰ ਇਹ ਡਰ ਹੋਣਾ ਚਾਹੀਦਾ ਵੀ ਇਹਨਾਂ ਨੇ ਠੋਕਣਾ, ਹੁਣ ਛੱਡਣਾ ਨਹੀਂ ਹੈਗਾ ਸਾਨੂੰ। ਔਰ ਜਦੋਂ ਤੱਕ ਉਸ ਕਿਸਮ ਦਾ ਮਾਹੌਲ ਕ੍ਰੀਏਟ ਨਹੀਂ ਹੁੰਦਾ, ਤੁਸੀਂ ਕਹੋ ਜੀ ਮਤਾ ਕਰ ਦੇਣਗੇ, ਹੋ ਗਈ ਹੀਅਰਿੰਗ, ਕਿਸੇ ਨੇ, ਇਹਦੇ ਨਾਲ ਨਹੀਂ ਹੋਣਾ। ਇਹ ਜਿਹੜਾ ਇਹਦਾ ਸੋਲੂਸ਼ਨ ਲਾਈ ਕਰਦਾ ਅਲਟੀਮੇਟਲੀ ਇੱਕ ਕਲੈਕਟਿਵ ਅਪਰੋਚ। ਆਫ ਕੋਰਸ ਇੰਟਰਨੈਸ਼ਨਲੀ ਪਾਕਿਸਤਾਨ ਦੀ ਸਕਸੈਸ ਹੈ ਡਿਪਲੋਮੈਟਿਕ ਕਿ 50 ਸਾਲ ਬਾਅਦ ਭਾਵੇਂ ਬੰਦ ਕਮਰੇ 'ਚ ਹੀ ਸਹੀ, ਉਹ ਇੱਕ ਐਡਵਾਈਜ਼ਰੀ ਮੀਟਿੰਗ ਹੀ ਸੀ, ਸਟੇਟਮੈਂਟ ਵੀ ਨਹੀਂ ਉਹਨਾਂ ਦੇਣੀ ਸੀ, ਪਰ ਇਸ਼ੂ ਹਾਈਲਾਈਟ ਹੋਇਆ ਔਰ ਭਾਰਤ ਨੂੰ ਜਿਹੜਾ ਕਿ ਬਿਲਕੁਲ ਜੀ ਸਾਡਾ ਅੰਦਰੂਨੀ ਹੈ ਇਹ ਉਹ ਕਰ ਰਿਹਾ ਸੀ। ਹੁਣ ਟਰੰਪ ਨਾਲ ਵੀ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਬਿਆਨਬਾਜ਼ੀਆਂ ਵੀ, ਮੂੰਹ 'ਚੋਂ ਝੱਗ ਵੀ ਸੁੱਟ ਰਹੇ ਨੇ, ਨਾਲ ਦੀ ਨਾਲ ਉਹ ਇਵੇਂ ਵੀ ਕਰ ਰਹੇ ਨੇ ਉਹ ਜਿਵੇਂ ਥਰਡ ਪਾਰਟੀ ਦੀ ਇੰਟਰਵੈਂਸ਼ਨ ਦੇ ਥੱਲੇ ਮੈਨੂੰ ਧਿਆਨ ਆ ਰਿਹਾ ਸੀ ਕਿ ਬਈ ਉਹ ਸਾਡੇ ਵੇਲਿਆਂ 'ਚ ਬਰਸਾਤਾਂ 'ਚ ਗੁੜਗੜ ਖਾਣ ਨਾਲ ਫੋੜੇ ਫਾੜੇ ਨਿਕਲਦੇ ਸੀ ਤੇ ਕਈ ਵਾਰੀ ਮਾਵਾਂ ਜਿਹੜੀਆਂ ਉਹ ਪੀਪੀ ਜਿਹੀ ਦੇ ਵਿੱਚ ਹੀ ਉਹਨੂੰ ਜੰਦਾ ਲਾ ਕੇ ਰੱਖ ਦਿੰਦੀਆਂ ਸੀ, ਕੋਈ ਨਹੀਂ ਉਹ ਸਣੇ ਕੁੰਡੇ ਪੱਟ ਲੈਂਦਾ ਸੀ ਔਰ ਉਤੋਂ ਕੱਢੀ ਆ ਗੁੜ ਦੀ ਉਹ
ਢੇਲੀ ਤਾਂ ਮਾਂ ਆ ਗਈ, ਮੂੰਹ ਚ ਵੀ ਫੜਿਆ ਹੱਥ 'ਚ, ਨਹੀਂ ਮੈਂ ਨਹੀਂ ਗੁੜ ਖਾਂਦਾ, ਮੈਂ ਨਹੀਂ ਗੁੜ ਖਾਂਦਾ। ਸੋ ਹਾਲ ਹੁਣ ਇਹਨਾਂ ਦਾ ਇਹ ਹੋਇਆ ਹੋਇਆ ਕਿ ਵੀ ਤਰਲੇ ਚਾਰਜ ਫਿਰ ਇਹ ਕਰ ਰਹੇ ਨੇ ਨਾ, ਥਰਡ ਪਾਰਟੀ ਇੰਟਰਵੈਂਸ਼ਨ ਨਹੀਂ ਹੈ। ਸੋ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਅਮਰੀਕਨਾਂ ਦੀ ਇਹੀ ਐਕਸਪ੍ਰੈਸ਼ਨ ਇਹਦੇ ਤੇ ਹੈ, ਹੈਂਡਸ ਇਨ ਦਾ ਕੁੱਕੀ ਜਾਰ। ਇੱਥੇ ਵੀ ਮਾਵਾਂ ਕੁੱਕੀਆਂ ਤੋਂ ਮਨਾ ਕਰਦੀਆਂ ਹੋਣੀਆਂ, ਤੇ ਉਹ ਕਹਿੰਦਾ ਜੀ ਕੁੱਕੀ ਮੂੰਹ ਚ ਵੀ ਹੈ ਤੇ ਜਾਰ ਚ ਦੇ ਵਿੱਚ ਵੀ ਜਿਹੜਾ ਹੱਥ ਫੜਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਕਸ਼ਮੀਰੀਆਂ ਨੇ ਆਪਣੀ ਬਹਾਦਰੀ ਦੇ ਨਾਲ ਸ਼ਹਾਦਤਾਂ ਦੇ ਕੇ ਆਪਣੇ ਇਸ ਇਸ਼ੂ ਨੂੰ ਸੈਂਟਰਲ ਸਟੇਜ ਤੇ ਲਿਆਂਦਾ ਔਰ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ। ਇਹ ਸਿਰਫ ਚੰਦ ਬਿਆਨਬਾਜ਼ੀਆਂ ਜਾਂ ਪੋਲੀਟੀਕਲ ਪੋਸਚਰਿੰਗ ਜਾਂ ਪਲੇਇੰਗ ਟੂ ਦਾ ਗੈਲਰੀ ਫॉर योर ਓਨ ਕਰਾਊਡ, ਇਵੇਂ ਐਂਡ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜੋ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਆਪਾਂ ਜੋ ਅਗਲਾ ਇਸ਼ੂ ਹੈ ਉਸ ਨੂੰ ਡਿਸਕਸ ਕਰਾਂਗੇ। ਸੋ ਇੱਥੇ ਲੈਂਦੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।